ਇੱਕ ਉਹਨਾਂ ਦਾ ਖਾਲਸਾ ਕਾਲਜ ਦਾ ਹੀ ਅਦਾਰਾ ਜਿਹੜਾ ਹੈਗਾ ਉਹ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ। ਇੱਥੇ 9 ਸਤੰਬਰ ਨੂੰ ਲਾਰੇ ਜਗਤ ਨਾਰਾਇਣ ਦੀ ਸ਼ੋਭਾ ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ। ਬਹੁਤ ਸਾਰੇ ਉਸ ਵੇਲੇ ਦੇ ਸਾਡੇ ਜਿਹੜੇ ਸੱਜਣ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਜਾਂ ਬੋਲ ਕੇ ਆਪਦੇ ਜਿਹੜੇ ਵਿਚਾਰ ਨੇ ਉਹ ਜ਼ਾਹਿਰ ਕੀਤੇ, ਇਤਰਾਜ਼ ਜਤਾਇਆ। ਅਖੀਰ ਖਾਲਸਾ ਕਾਲਜ ਮੈਨੇਜਮੈਂਟ ਨੂੰ ਉਹ ਪ੍ਰੋਗਰਾਮ ਜਿਹੜਾ ਲਾਲਾ ਜਗਤ ਨਾਰਾਇਣ ਦੀ ਸ਼ੋਭਾ ਦੇ ਵਿੱਚ ਰੱਖਿਆ ਸੀ ਖੂਨਦਾਨ ਕੈਂਪ, ਉਹਨੂੰ ਰੱਦ ਕਰਨਾ ਪਿਆ। ਇਹੋ ਜਿਹਾ ਵੇਲਾ ਆ ਗਿਆ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਲਾਲਾ ਜਗਤ ਨਾਰਾਇਣ ਵਰਗੀ ਸ਼ਖਸੀਅਤ ਦਾ ਦਿਹਾੜਾ ਮਨਾਉਣ ਦੇ ਲਈ ਅੱਜ ਲੋਕ ਉਪਰਾਲੇ ਕਰਨ ਜੋਗੇ ਹੋਏ। ਪੰਜਾਬ ਦੀ ਜਿਹੜੀ ਪਾਕ ਪਵਿੱਤਰ ਫਿਜ਼ਾ ਹੈ ਇਹਨੂੰ ਲਾਂਬੂ ਲਾਉਣ ਦੇ ਵਿੱਚ ਜੇ ਕਿਸੇ ਦਾ ਸਭ ਤੋਂ ਵੱਧ ਯੋਗਦਾਨ ਆ ਤਾਂ ਲਾਲਾ ਜੀ ਦਾ। ਜਦੋਂ ਲਾਰੇ ਜਗਤ ਨਾਰਾਇਣ ਦੀ ਜ਼ਹਿਰ ਵੰਡੀ, ਜਿਹੜਾ ਆਪਾਂ ਕਹਿੰਦੇ ਜੀ ਪੰਜਾਬੀ ਸੂਬੇ ਦੀ ਗੱਲ ਚੱਲੀ ਜਦੋਂ ਪੰਜਾਬੀ ਬੋਲੀ ਦੇ ਆਧਾਰ ਤੇ, ਤਾਂ ਜਿਹੜਾ ਲੋਕਾਂ ਨੂੰ ਉਕਸਾਇਆ ਕਿ ਤੁਸੀਂ ਆਪਦੀ ਬੋਲੀ ਹੈ ਜਿਹੜੀ ਉਹ ਹਿੰਦੀ ਲਗਾਈ। ਪੰਜਾਬ ਕੇਸਰੀ, ਹਿੰਦ ਸਮਾਚਾਰ ਤੇ ਜਗਬਾਣੀ, ਇਹ ਸਾਰੇ ਦੇ ਸਾਰੇ ਲਾਲਾ ਜਗਤ ਨਾਰਾਇਣ ਦਾ ਉਹ ਤੋਪਖਾਨਾ ਵਾ ਜਿਹਦੇ ਰਾਹੀਂ ਇਹਨੇ ਪੰਥ ਤੇ ਪੰਜਾਬ ਦੇ ਨਾਲ ਦੁਸ਼ਮਣੀ ਜਿਹੜੀ ਆ ਉਹ ਵਿੱਢੀ। ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਾ, ਪੰਜਾਬੀ ਬੋਲੀ ਦਾ ਦੁਸ਼ਮਣ, ਸਮਾਜਿਕ ਏਕਤਾ, ਸ਼ਾਂਤੀ ਤੇ ਹਰ ਚੰਗੀ ਚੀਜ਼ ਦਾ ਬੈਰੀ, ਪੰਜਾਬ ਨੂੰ ਲਾਂਬੂ ਲਾਉਣ ਵਾਲਾ, ਪੰਜਾਬ ਦੇ ਵਿੱਚ ਜਿਹੜੇ ਐਡਾ ਭਾਰੀ ਕਤਲੇਆਮ ਹੋਇਆ ਇਹ ਸਾਰੇ ਕਸੇ ਦਾ ਸਿਰਜਣਹਾਰ। ਹਰ ਉਹ ਗੱਲ ਜਿਹੜੀ ਦਿੱਲੀ ਤੋਂ, ਨਾਗਪੁਰ ਤੋਂ ਜਾਂ ਕਿਸੇ ਹੋਰ ਬੰਦੇ ਵੱਲੋਂ ਆ ਰਹੀ ਹੋਵੇ ਉਹ ਇਹਨੂੰ ਚੰਗੀ ਲੱਗਦੀ ਸੀ, ਜਿਹੜੀ ਸਿੱਖਾਂ ਦਾ ਨੁਕਸਾਨ ਕਰ ਸਕਦੀ। 84 ਤੇ ਪ੍ਰੋਗਰਾਮ ਖਬਰ ਦੀ ਖਬਰ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤੰਬਰ ਦਾ ਮਹੀਨਾ ਤੇ ਇਸ ਮਹੀਨੇ ਦੇ ਵਿੱਚ 1981 ਦੇ ਵਰ੍ਹੇ ਦੌਰਾਨ ਜੋ ਕੁਝ ਵਾਪਰਿਆ ਉਹ ਸਾਡੇ ਇਤਿਹਾਸ ਦਾ ਬੜਾ ਅਹਿਮ ਹਿੱਸਾ। ਇਸ ਗੱਲ ਬਾਰੇ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਚਰਚਾ ਸ਼ੁਰੂ ਕਰਨ ਲੱਗਿਆ ਤਾਂ ਮੈਂ ਦੱਸਣਾ ਚਾਹੁੰਦਾ ਕਿ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਜਿਹੜਾ ਸੀ ਉਹਦਾ ਮਰਡਰ ਹੋਇਆ ਸੀ, ਕਤਲ ਹੋਇਆ ਸੀ। ਖਾਲਸਾਈ ਬੋਲੀ ਜਿਹੜੀ ਹੈ ਉਹਦੇ ਅਨੁਸਾਰ ਉਹਦਾ ਸੋਧਾ ਲੱਗਿਆ ਸੀ। ਲਾਲਾ ਜਗਤ ਨਾਰਾਇਣ ਦਾ ਜਿਹੜਾ ਕਤਲ ਆ ਉਹ ਇਤਿਹਾਸ ਆ, ਉਹਦੇ ਬਾਰੇ ਚਰਚਾ ਹੁੰਦੀ ਰਹਿੰਦੀ ਹੈ। ਅੱਜ ਇਸ ਗੱਲ ਨੂੰ ਛੇੜਨ ਦਾ ਮਤਲਬ ਇਹ ਹੈ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਜਿਹੜੀ ਸਿੱਖਾਂ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਜਿਹੜੀ ਸਿੱਖਾਂ ਦੇ ਹੀ ਸਰਮਾਏ ਨਾਲ, ਸਿੱਖਾਂ ਦੀ ਹੀ ਧਰਤੀ ਉੱਤੇ ਬਣੀ ਹੈ। ਉਸ ਸੰਸਥਾ ਨੇ ਕਾਫੀ ਪਿਛਲੇ ਸਮੇਂ ਦੇ ਵਿੱਚ ਵਿਕਾਸ ਕੀਤਾ ਤੇ ਬਹੁਤ ਸਾਰੇ ਅਦਾਰੇ ਉਹਦੇ ਚੋਂ ਨਿਕਲ ਕੇ ਅੱਗੇ ਵੀ ਬਣੇ ਆ। ਤੇ ਇੱਕ ਉਹਨਾਂ ਦਾ ਖਾਲਸਾ ਕਾਲਜ ਦਾ ਹੀ ਅਦਾਰਾ ਜਿਹੜਾ ਹੈਗਾ ਉਹ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ। ਇੱਥੇ 9 ਸਤੰਬਰ ਨੂੰ ਲਾਰੇ ਜਗਤ ਨਾਰਾਇਣ ਦੀ ਸ਼ੋਭਾ ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ, ਜਿਹਦੇ ਬਾਰੇ ਜਦੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਿਆ ਤਾਂ ਸਾਰੇ ਸਿੱਖ ਜਗਤ ਦੇ ਵਿੱਚ ਵਿਰੋਧ ਹੋਇਆ। ਜਦੋਂ ਇਹ ਜਿਹੜਾ ਇਸ਼ਤਿਹਾਰ ਆ ਖੂਨਦਾਨ ਕੈਂਪ ਦਾ ਤੇ ਜਿੱਥੇ ਉਹਦੇ ਬਾਰੇ ਬਾਅਦ ਵਿੱਚ ਬੁਲਾਰਿਆਂ ਨੇ ਉਹਦੀ ਸ਼ੋਭਾ ਕਰਨੀ ਸੀ, ਇਹ ਸਾਰਾ ਜਦੋਂ ਅਖਬਾਰਾਂ 'ਚ ਪੜ੍ਹਿਆ ਤਾਂ ਜਿਹੜੇ 1980-81 ਦੇ ਦੌਰ ਦੇ ਵਿੱਚ ਉਸ ਮੌਕੇ ਨੌਜਵਾਨ ਸਰਗਰਮ ਰਹੇ ਆ, ਅੱਜ ਉਹ ਅੱਡ-ਅੱਡ ਜ਼ਿੰਦਗੀ ਦੇ ਖੇਤਰਾਂ ਦੇ ਵਿੱਚ ਆਪੋ ਆਪਣੀ ਜ਼ਿੰਦਗੀ ਜਿਹੜੀ ਆ ਉਹ ਹੰਢਾ ਰਹੇ ਨੇ। ਕਾਫੀਆਂ ਦੀ ਉਮਰ ਆ ਜਿਹੜੀ ਉਹ 50 ਤੋਂ ਉੱਪਰ ਵਾ, 70-80 ਦੀ ਆ। ਉਹਨਾਂ ਸਾਰਿਆਂ ਨੇ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਸ ਤਰੀਕੇ ਨਾਲ ਆਪਦੇ ਮਨੋਭਾਵ ਜਿਹੜੇ ਆ ਉਹ ਜ਼ਾਹਿਰ ਕੀਤੇ, ਉਹ ਬਹੁਤ ਚੰਗੀ ਗੱਲ ਸੀ। ਔਰ ਅੱਜ ਦੀ ਜਿਹੜੀ ਜਵਾਨੀ ਹੈ, ਅੱਜ ਦੀ ਜਿਹੜੀ ਸਿੱਖ ਜਵਾਨੀ ਹੈ, ਉਹਦੇ ਲਈ ਉਹ ਪ੍ਰੇਰਨਾਦਾਇਕ ਗੱਲ ਵੀ ਸੀ। ਬਹੁਤ ਸਾਰੇ ਉਸ ਵੇਲੇ ਦੇ ਸਾਡੇ ਜਿਹੜੇ ਸੱਜਣ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਜਾਂ ਬੋਲ ਕੇ ਆਪਦੇ ਜਿਹੜੇ ਵਿਚਾਰ ਨੇ ਉਹ ਜ਼ਾਹਿਰ ਕੀਤੇ, ਇਤਰਾਜ਼ ਜਤਾਇਆ। ਅਖੀਰ ਖਾਲਸਾ ਕਾਲਜ ਮੈਨੇਜਮੈਂਟ ਨੂੰ ਉਹ ਪ੍ਰੋਗਰਾਮ ਜਿਹੜਾ ਲਾਲਾ ਜਗਤ ਨਾਰਾਇਣ ਦੀ ਸ਼ੋਭਾ ਦੇ ਵਿੱਚ ਰੱਖਿਆ ਸੀ ਖੂਨਦਾਨ ਕੈਂਪ, ਉਹਨੂੰ ਰੱਦ ਕਰਨਾ ਪਿਆ। ਹੁਣ ਇਹਦੇ ਵਿੱਚ 3-4 ਗੱਲਾਂ ਨੂੰ ਮੈਂ ਸ਼ੁਰੂ 'ਚ ਹੀ ਕਹਿਣੀਆਂ ਚਾਹੁੰਦਾ। ਪਹਿਲੀ ਤਾਂ ਇਹ ਕਿ ਕਿਹੋ ਜਿਹਾ ਵੇਲਾ ਆ ਗਿਆ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਲਾਲਾ ਜਗਤ ਨਾਰਾਇਣ ਵਰਗੀ ਸ਼ਖਸੀਅਤ ਦਾ ਦਿਹਾੜਾ ਮਨਾਉਣ ਦੇ ਲਈ ਅੱਜ ਲੋਕ ਉਪਰਾਲੇ ਕਰਨ ਜੋਗੇ ਹੋ ਗਏ। ਹੁਣ ਮੈਂ ਇਹ ਕਿਉਂ ਕਿਹਾ ਵੀ ਲਾਲਾ ਜਗਤ ਨਾਰਾਇਣ ਵਰਗੀ ਸ਼ਖਸੀਅਤ,
पंजाब की जिहड़ी पाक पवित्र फिजा आ इहनूं लांबू लाउण दे विच जे किसी का सब तो वध योगदान आ तो लाला जी 1947 तो पहला दे जिहड़े हालात ने माहौल ने भारत ते पाकिस्तान की वंड वा ਜਾਂ ਮੁਸਲਮਾਨਾਂ ਅਤੇ ਬਾਕੀ ਭਾਰਤੀਆਂ ਦੇ ਵਿਚਾਲੇ ਹਿੰਦੂ ਸਿੱਖਾਂ ਤੇ ਬਾਕੀ ਲੋਕਾਂ ਦੇ ਵਿਚਾਲੇ ਜੋ ਕਤਲੋਗਾਰਤ ਜੋ ਮਾਰ ਮਰਈਆ ਉਹ ਸਾਰਾ ਕੁਝ ਬਾਰੇ ਅਸੀਂ ਸੁਣਦੇ ਆਏ ਹਾਂ ਕਿ ਉਹ ਮਹਾਸ਼ਾ ਪ੍ਰੈਸ ਦੀਆਂ ਕਰਤੂਤਾਂ ਦੇ ਕਰਕੇ ਮਾਹੌਲ ਬਣਿਆ ਸੀ। ਸਾਰੀ ਜਿਹੜੀ ਉਹਨੇ ਉਸ ਦੌਰ ਵਿੱਚ ਮੀਡੀਆ ਨੇ ਮਹਾਸ਼ਾ ਪ੍ਰੈਸ ਨੇ ਅੱਗ ਲਾਈ ਲਾਂਬੂ ਲਾਏ ਉਹਦਾ ਚਲੋ 1947 ਚ ਇੱਕ ਵਾਰੀ ਨਿਬੇੜਾ ਹੋ ਗਿਆ ਸੀ। 1947 ਦੇ ਵਿੱਚ ਜਿਹੜਾ ਕੁਛ ਇਹ ਲੋਕ ਉਦੋਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਲਿਖਦੇ ਬੋਲਦੇ ਸੀ ਜਦੋਂ ਲਾਹੌਰ ਜਿਹੜਾ ਸੀਗਾ ਮੁੱਖ ਅੱਡਾ ਹੁੰਦਾ ਸੀ ਬਾਅਦ ਵਿੱਚ ਫਿਰ ਉਹ ਸਿੱਖਾਂ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਖਿਲਾਫ ਇਹਨਾਂ ਨੇ ਉਹੀ ਸਭ ਕੁਝ ਲਿਖਣਾ ਸ਼ੁਰੂ ਕਰ 1947 ਤੋਂ ਬਾਅਦ ਸਿੱਖੀ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਕਰ ਸਕਦੀ ਹਰ ਗੱਲ ਦਾ ਵਿਰੋਧ ਕਰਨਾ ਸਿੱਖਾਂ ਨੂੰ ਨੀਵਾਂ ਦਿਖਾਉਣਾ ਸਿੱਖਾਂ ਨੂੰ ਜਲੀਲ ਕਰਨਾ ਇਹ ਸਾਰਾ ਕੁਝ ਕਰਨ ਕਰਾਉਣ ਵਾਲੀਆਂ ਕਾਰਵਾਈਆਂ ਦਾ ਜਿਹੜਾ ਕੇਂਦਰ ਬਿੰਦੂ ਸੀ ਉਹ ਲਾਰਾ ਜਗ ਬਣਿਆ ਰਿਹਾ है तो वो भी आले दुआले बड़ा कुछ सी भारतीय हुकूमत जिहड़ी सी वो भी घट नहीं सी कर रही जिहड़ा नेहरू ते गांधी परिवार जां होर बहुत सारे RSS जनसंघ बड़ा कुछ है पर जिहड़ा लारे का रोल आपां अजे डिस्कस कर रहे हैं लारे जाट ब्रांड का ये जिहड़ा आपां कहने भी पंजाबी सूबे की गल चली जदों पंजाबी बोली के आधार पर तां जिहड़ा लोकां नूं उकसाया कि तुसीं आपदी बोली है जिहड़ी वो हिंदी लिखाई लोगों के मनां विच बोली के आधार पर जहर भरी चंगे भले इत्थे अमृतसर जलंधर पटियाले बटाले हर शहर दे विच खत्तरी हिंदू जां गैर सिख इहो जिहे है जिहड़े अज भी उन्हां दे परिवारां नाल अपना विआह शादियां खुशियां गमियां समाज विच इकट्ठे विचरदे हैं अज भी वो बड़ी सोहनी पंजाबी बोलदे आ जदों लारे जट ब्रांड ने जहर वंडी तां उहने सारिआं ने इह कहा कि जी साडे जिहड़ा बोली वाला खाना वो हिंदी नहीं सो लोकां नूं पंजाबी बोली तो मुकरा के उन्हां मां बोली तो मुकरन दा हुक्का दे के लोकां नूं हिंदी वाले पासे मोड़ना हिंदू गुणा उन्हां दे अंदर जगाउणा ये जिहड़ी जहर बीजी है ना वो लारे जट ब्रांड की करतूत आ जिहदी करके पंजाबी बोली के आधार पर बनन वाले सूबे के राह च बड़ियां अटकारां भी पईयां ते जदों जदों भी कोई पंजाबी बोली के आधार पर बनने वाले सूबे के हक में गल जाती सी जिहड़ियां भी सिख सरगर्मियां करते सी पंजाबी सरगर्मियां करते सी उन्हां सारियां सरगर्मियां के खिलाफ लाला जिहड़ा सी ओह नफरत नाल जहर उगलदा रहिंदा सी 1950 तो बाद विच सिखां दी हर गल दा विरोध सिखां नूं हर वेले नीवां दिखाउणा माड़ा घटिया बोलना ये जिहड़ा बहुत ही ज्यादा नीवे दर्जे की गल आ मैं अपने जिहड़े साडे स्रोते आ उन्हां नूं गल दसणी चाहुंदा मान लो अपने महल्ले दे विच कोई शरीफ ते इज्जतदार रसूखदार परिवार बसदा ਉਹ हर वेले लोगों के काम आउंदे आ हर वेले समाज दे विच चंगा सोचते आ इहो जिहे परिवार के लोगों के जियां दे बारे जदों कोई एक लंडू बंदा उठ के गली च खड़ के हर रोज गंद बके हर रोज उन्हां दे बारे माड़ा बोले हर रोज उन्होंने भंडे निंदे हौली 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 जेकर उन्होंने रोकिया टोकिया ना जाए उन्होंने होर शह दी जाए हर गल में बंदा उन्होंने माड़ा बकदा रहे ये हौली हौली उस परिवार का उन्हों का जिहड़ा हैगा ना रुतबा स्टेटस उन्होंने फर्क पैना शुरू हो जाता आम लोग जिहड़े होंदे आ कहते इन्हां च कोई गल ही नहीं है कोई चीज़ ही नहीं है कि जिहड़ा मर्जी जो कुछ मर्जी कह सकते तो जदों किसी कौम की इदां हैसियत नूं वंगारिया जाता उन्हां बारे चुटकले बनाए जाते उन्हां दा मजाक उड़ाया जाता उन्हां नूं नीवां दिखाउण वालियां बहुत गल्लां लभ जांदियां और चुटकलियां की दुनिया विच नीवां दिखाउण वाली जिहड़ी दुनिया इहदे विच मैं भी दस दवां भी जिहो जिहियां गल्लां किसे वेले जिहड़े ज्यूज ने यहूदी जिहो जिहियां गल्लां इन्हां यहूदियां दे खिलाफ लोकां ने चलाईयां नीवां दिखाउण लई माड़ा दिखाउण लई उन्हां नूं किसे वेले जदों उन्हां दा माड़ा टाइम चलदा सी ओहो जिहियां साडे बारे ने इहो जिहा ही हर कौम बारे बस कौम का नाम बदल दिंदे मैं इत्थे साडे जिहड़े हिंदू कट्टरपंथी आ वो सोशल मीडिया ते कई बार अफगानी लोगों बारे जां मुसलमानों बारे देखदा हुंदा ਉਹ ਉੱਥੇ ਫਿਰ जिथे ज्यूज जां यहूदी का जिक्र सी उत्थे ਉਹ ਕਿਸੇ पठान का जां ਕਿਸੇ अफगानी का
ਕਿਸੇ ਮੁਸਲਮਾਨ ਦਾ ਨਾਮ ਪਾ ਕੇ ਆਪਣੀ ਭੜਾਸ ਕੱਢ ਲੈਂਦੇ। ਸੋ ਸਾਰੇ ਸੰਸਾਰ ਦੇ ਵਿੱਚ ਇੱਕ ਨੀਚ ਗੱਲਾਂ ਦਾ ਭੰਡਾਰਾ ਤਿਆਰ ਹੋਇਆ। ਹਰੇਕ ਜਿਹੜਾ ਆਪਦੇ ਆਪ ਨੂੰ ਸੁਪੀਰੀਅਰ ਤੇ ਵੱਡਾ ਸਮਝਦਾ, ਉਹ ਦੂਜੇ ਦਾ ਜਲੂਸ ਕੱਢਣ ਲਈ, ਨੀਵਾਂ ਦਿਖਾਉਣ ਲਈ ਉਹ ਫਿਰ ਚੀਜ਼ਾਂ ਵਰਤਦੇ। ਉਹ 1947 ਤੋਂ ਬਾਅਦ ਜੋ ਕੁਝ ਸਾਡੀ ਕੌਮ ਨਾਲ ਵਾਪਰਿਆ, ਅਸੀਂ ਪੰਜਾਬ ਦੇ ਜਾਂ ਭਾਰਤ ਦੇ ਜਾਂ ਇਸ ਖਿੱਤੇ ਦੇ, ਏਸ਼ੀਆ ਦੇ ਵਿੱਚ ਨਹੀਂ, ਇਕੱਲੇ ਸਾਰੇ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਬੱਬਰ ਸ਼ੇਰਾਂ ਵਰਗੀ ਕੌਮ ਵਾਂਗੂ, ਜਿਨ੍ਹਾਂ ਨੇ ਇਹ ਨਹੀਂ ਵੀ ਕਿਸੇ ਨੇ ਧੱਕਾ ਕੀਤਾ, ਜ਼ਬਰ ਕੀਤਾ, ਕਿਸੇ ਵੀ ਭਾਈਚਾਰੇ ਦੇ ਧਾਰਮਿਕ ਅਸੂਲਾਂ ਨੂੰ, ਧਾਰਮਿਕ ਨਿਸ਼ਾਨਾਂ ਨੂੰ, ਗੁਰਧਾਮਾਂ, ਧਾਰਮਿਕ ਜਿਹੜੇ ਉਹਨਾਂ ਦੇ ਅਸਥਾਨ ਹੁੰਦੇ ਆ, ਅਸੀਂ ਕਦੇ ਇਸ ਤਰ੍ਹਾਂ ਨਹੀਂ ਕਰ ਸਕਦੇ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਰਹੇ। ਅਸੀਂ ਸਾਰਿਆਂ ਦੇ ਅੰਦਰ ਆਪਦੇ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਸਰਬੱਤ ਦੇ ਭਲੇ ਦੇ ਤਹਿਤ ਇੱਕ ਥਾਂ ਜਿਹੜੀ ਆ ਉਹ ਪੈਦਾ ਕਰਨ ਵਿੱਚ ਲੱਗੇ। ਤੇ ਇਸੇ ਕਰਕੇ ਦੁਨੀਆ ਦੇ ਹਰ ਖਿੱਤੇ 'ਚ ਜਿਹੜੇ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ, ਸਾਡੇ ਫਲਸਫੇ ਬਾਰੇ ਪਤਾ, ਉਹ ਸਿੱਖਾਂ ਦੀ ਕਦਰ ਕਰ। ਆਪਾਂ ਕਿੱਡੇ ਕਿੱਡੇ ਫਿਲਾਸਫਰਾਂ ਦੇ, ਲੋਕਾਂ ਦੇ, ਵੱਡਿਆਂ ਦੇ ਬਿਆਨ ਜਿਹੜੇ ਆ ਉਹ ਪੜ੍ਹਦੇ ਸੁਣਦੇ ਆ ਕਿ ਉਹ ਕਹਿੰਦੇ ਨੇ ਕਿ ਸਿੱਖਾਂ ਤੋਂ ਦੁਨੀਆ ਨੂੰ ਦੱਸ ਹੀ ਨਹੀਂ ਹੋਇਆ ਕਿ ਉਹਨਾਂ ਕੋਲੇ ਹੈ ਕੀ। ਪਰ ਹਕੀਕਤ ਇਹ ਆ ਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਨੂੰ ਘੱਟ ਵੇਲਾ ਮਿਲਿਆ। ਉਹ ਵੇਲਾ ਵੀ ਸਾਨੂੰ ਅੱਜ ਦੀ ਤਰੀਕ ਵਿੱਚ ਲੱਗ ਰਿਹਾ ਕਿ ਸਾਨੂੰ ਯੂਟੀਲਾਈਜ਼ ਨਹੀਂ ਕਰ ਹੋਇਆ। ਜਦੋਂ ਸਾਡੇ ਕੋਲੇ 6 ਰਿਆਸਤਾਂ ਸੀ, ਰਾਜਪਾਲ ਸੀ, ਨਹੀਂ ਤਾਂ ਅਸੀਂ ਜਦੋਂ ਜੰਮੇ ਆ, ਜਦੋਂ ਤੋਂ ਸ਼ੁਰੂ ਹੋਇਆ ਗੁਰੂ ਨਾਨਕ ਪਾਤਸ਼ਾਹ ਤੋਂ ਕੰਮ, ਉਦੋਂ ਤੋਂ ਹੀ ਅਸੀਂ ਸੱਚ ਦਾ ਝੰਡਾ ਚੱਕ ਕੇ ਹਨੇਰੇ ਦੇ ਖਿਲਾਫ ਲੜਦੇ ਆ ਰਹੇ ਲੋਕ। ਇੱਕ ਪਾਸੇ ਤਾਂ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਰਬੱਤ ਦਾ ਭਲਾ, ਅਣਖ ਗੈਰਤ ਵਾਲਾ ਜੀਵਨ ਜਿਉਣਾ, ਕਿਸੇ ਦਾ ਮਾੜਾ ਨਹੀਂ ਸੋਚਣਾ। ਹੁਣ ਇਹੋ ਜਿਹੇ ਬੰਦਿਆਂ ਦੇ ਸਾਹਮਣੇ ਕੋਈ ਦਲੇਰ ਅਣਖ ਵਾਲਾ ਬੰਦਾ ਆ ਕੇ ਲੜੇ, ਕੋਈ ਬਰਿਆਮਗੀ, ਸੂਰਬੀਰਤਾ, ਦ੍ਰਿੜਤਾ, ਦਲੇਰੀ, ਜਾਂਬਾਜ਼ੀ ਦਿਖਾਵੇ, ਉਹਦੇ ਨਾਲ ਯੋਧਾ ਭਿੜਦਾ ਚੰਗਾ ਲੱਗਦਾ। ਹੁਣ ਕਮੀਨੇ ਨਾਲ ਲੜਨ ਲਈ ਤਾਂ ਕਮੀਨਾ ਬਣਨਾ ਪੈਂਦਾ, ਉਹਦੇ ਪੱਧਰ ਤੇ ਜਾਣਾ ਪੈਂਦਾ। ਉੱਥੇ ਸਿੱਖ ਨਾ ਤਾਂ ਇਹੋ ਜਿਹਾ ਕੁਛ ਕਰ ਸਕਦੇ ਆ ਤੇ ਨਾ ਹੀ ਸੱਚੇ ਪਾਤਸ਼ਾਹ ਸਾਨੂੰ ਇਹੋ ਜਿਹੇ ਰਾਹ ਪਾਉਣ। 1947 ਤੋਂ ਬਾਅਦ ਸਾਨੂੰ ਦੁਸ਼ਮਣ ਤਾਂ ਪਹਿਲਾਂ ਵੀ ਟੱਕਰੇ, ਪਰ ਜਿਹੜਾ ਦੁਸ਼ਮਣ ਸਾਨੂੰ ਹੁਣ ਟੱਕਰੇ, ਉਹਦੇ ਅੰਦਰ ਕਮੀਨਗੀ ਇੰਨੀ ਜ਼ਿਆਦਾ ਵੀ ਉਹਦੇ ਨਾਲ ਲੜਨ ਲਈ, ਜਿਵੇਂ ਕਹਿੰਦੇ ਆ ਵੀ ਜੇ ਸੂਰ ਨਾਲ ਲੜਨਾ ਤਾਂ ਫਿਰ ਸੂਰ ਵਾਲੇ ਮੈਦਾਨ 'ਚ ਜਾਣਾ ਪਊ ਨਾ। ਗੰਦ 'ਚ ਜਿਹੜਾ ਹੈਗਾ ਸੂਰ, ਉਹ ਮਾਰਦਾ ਛੱਡ। ਸੂਰ ਨਾਲ ਲੜ ਕੇ ਜਿੱਤਣ ਜੋਗਾ ਬੰਦਾ ਵੀ ਅਵਾਇਡ ਕਰੂਗਾ ਵੀ ਮੈਂ ਕੀ ਲੈਣਾ। ਇਸ ਤਰੀਕੇ ਨਾਲ ਸਾਡੇ ਨਾਲ ਵਾਪਰ ਰਹੀ ਸੀ। ਜਿਹੜੀਆਂ ਗੱਲਾਂ, ਜਿਹੜੇ ਸਾਡੇ ਤੇ ਨਿਸ਼ਾਨੇ ਬਿੰਨੇ ਜਾ ਰਹੇ ਸੀ 1947 ਤੋਂ, ਉਹਦੇ ਵਿੱਚ ਲਾਲਾ ਜਗਤ ਨਾਰਾਇਣ ਦਾ ਜਿਹੜਾ ਅਖਬਾਰ ਸੀ, ਹਿੰਦ ਸਮਾਚਾਰ ਪ੍ਰਕਾਸ਼ਨ ਸਮੂਹ, ਇਹਨਾਂ ਦਾ ਨਿਕਲਦਾ ਸੀ। ਉਰਦੂ, ਅਰਬੀ, ਫਾਰਸੀ ਵਿੱਚੋਂ ਉਹ ਜਿਹੜੇ ਉਸ ਟਾਈਮ ਦੀ ਉਰਦੂ ਦਾ ਅਖਬਾਰ ਸੀ ਉਹ ਬੜਾ ਚੱਲਦਾ ਸੀ। ਪਰ ਜਦੋਂ ਇਹ ਸਾਰਾ ਕੁਝ ਪੰਜਾਬੀ ਬੋਲੀ ਦੇ ਖਿਲਾਫ ਲਿਖਦੇ, ਬੋਲਦੇ ਸੀ, ਤੇ ਕਿਸੇ ਹਿੰਦੂ ਕੱਟੜਪੰਥੀ ਲੀਡਰ ਨੇ ਲਾਰੇ ਜਗਤ ਨਾਰਾਇਣ ਨੂੰ ਕਿਹਾ, ਇਹਨੇ ਦਿਖਾਇਆ ਜਦੋਂ ਉਹ ਆਇਆ ਵੀ ਸਾਡਾ ਦੇਖੋ ਜੀ, ਇਸਦਾ ਫੱਟੇ ਚੱਕੀ ਜਾਂਦੇ ਆ ਤੇ ਸਿੱਖਾਂ ਦਾ ਪੰਜਾਬ ਦੇ ਵਿੱਚ ਕੁਛ ਬਣ ਨਹੀਂ ਦਿੰਦੇ, ਤੁਸੀਂ ਆਏ ਹੋ ਦਿੱਲੀੋਂ, ਨਾਗਪੁਰੋਂ, ਤੇ ਆਹ ਲਓ ਜੀ, ਅਸੀਂ ਤਾਂ ਆਹ ਹਿੰਦ ਸਮਾਚਾਰ ਅਖਬਾਰ ਕੱਢਦੇ ਹਾਂ ਤੇ ਇਹਦੇ ਰਾਹੀਂ ਅਸੀਂ ਲੋਕਾਂ ਨੂੰ ਪੰਜਾਬੀ ਬੋਲੀ ਦੇ ਖਿਲਾਫ ਖੜਾ ਕਰ ਰਹੇ ਹਾਂ। ਤੇ ਉਹ ਕਹਿੰਦਾ ਵੀ ਤੁਸੀਂ, ਤੁਹਾਨੂੰ ਤਾਂ ਮੱਤ ਮਾਰੀ ਹੋਈ ਹੈ। ਜਿਹੜੇ ਲੋਕ ਪਹਿਲਾਂ ਹੀ ਇਹ ਅਖਬਾਰ ਪੜ੍ਹਦੇ ਨੇ, ਉਹ ਪਹਿਲਾਂ ਹੀ ਤੁਹਾਡੀ ਗੱਲ ਮੰਨਦੇ ਨੇ, ਉਹਨਾਂ ਨੂੰ ਇਹ ਅਖਬਾਰਾਂ ਪੜ੍ਹਾਉਣ ਦਾ ਕੀ ਫਾਇਦਾ। ਗੱਲ ਤਾਂ ਉਹਨਾਂ ਦੇ ਪੱਲੇ ਪਾਓ ਨਾ ਜਿਹੜੇ ਆਪਣੇ ਨਾਲ ਸਹਿਮਤ ਨਹੀਂ ਹੈ। ਫਿਰ ਉੱਥੋਂ ਇਹਨਾਂ ਨੂੰ ਆਈਡੀਆ ਆਇਆ, ਫਿਰ ਇਹਨਾਂ ਨੇ ਜਗ ਬਾਣੀ ਕੱਢਿਆ। ਉਹ ਪੰਜਾਬ ਕੇਸਰੀ, ਹਿੰਦ ਸਮਾਚਾਰ ਤੇ ਜਗ ਬਾਣੀ, ਇਹ ਸਾਰੇ ਦੇ ਸਾਰੇ ਲਾਲਾ ਜਗਤ ਨਾਰਾਇਣ ਦਾ ਉਹ ਤੋਪਖਾਨਾ ਵਾ, ਜਿਹਦੇ ਰਾਹੀਂ ਇਹਨੇ ਪੰਥ ਅਤੇ ਪੰਜਾਬ ਦੇ ਨਾਲ ਦੁਸ਼ਮਣੀ ਜਿਹੜੀ ਆ ਉਹ ਵਿੱਢੀ। ਲਾਲਾ ਜਗਤ ਨਾਰਾਇਣ ਨੂੰ ਕੋਈ ਆਮ ਜੀ ਚੀਜ਼ ਨਾ ਸਮਝੋ, ਇਹ ਬੜਾ ਵੱਡਾ ਇੱਕ ਸਮਝ ਲਓ ਵੀ ਜਰਨੈਲ ਸੀ ਹਿੰਦੂਇਜ਼ਮ ਦਾ, ਹਿੰਦੂ ਕੱਟੜਵਾਦ, ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਾ, ਪੰਜਾਬੀ ਬੋਲੀ ਦਾ ਦੁਸ਼ਮਣ, ਸਮਾਜਿਕ ਏਕਤਾ, ਸ਼ਾਂਤੀ ਤੇ ਹਰ ਚੰਗੀ ਚੀਜ਼ ਦਾ ਵੈਰੀ, ਪੰਜਾਬ ਨੂੰ ਲਾਂਭੂ ਲਾਉਣ ਵਾਲਾ, ਪੰਜਾਬ ਦੇ ਵਿੱਚ ਜਿਹੜੇ ਐਡਾ ਭਾਰੀ ਕਤਲੇਆਮ ਹੋਇਆ, ਇਹ ਸਾਰੇ ਕਾਸੇ ਦਾ ਸਿਰਜਣਹਾਰਾ ਹੈ। ਕੋਈ ਵੀ ਚੀਜ਼ ਜਿਹੜੀ ਪੰਥ ਤੇ ਪੰਜਾਬ ਦੇ ਖਿਲਾਫ ਆ, ਇਹਨੂੰ ਉਹ ਵਧੀਆ ਲੱਗਦੀ ਸੀ। ਹਰ ਉਹ ਗੱਲ ਜਿਹੜੀ ਦਿੱਲੀ ਤੋਂ, ਨਾਗਪੁਰ ਤੋਂ ਜਾਂ ਕਿਸੇ ਹੋਰ ਬੰਦੇ ਵੱਲੋਂ ਆ ਰਹੀ ਹੋਵੇ, ਉਹ ਇਹਨੂੰ ਚੰਗੀ ਲੱਗਦੀ ਸੀ, ਜਿਹੜੀ ਸਿੱਖਾਂ ਦਾ ਨੁਕਸਾਨ ਕਰ ਸਕਦੀ। ਜਿਵੇਂ ਨਰਕ ਧਾਰੀਏ ਉੱਠੇ, ਉਦੋਂ ਡੇਰੇਦਾਰ ਸਾਧ ਵੀ ਸੀਗੇ, ਪਰ
ਉਦੋਂ ਜਿਹੜਾ ਆਰਗੇਨਾਈਜ਼ਡ ਕੋਈ ਚੀਜ਼ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਪੈਦਾ ਕੀਤੀ ਸਿਸਟਮ ਨੇ, ਉਹ ਨਰਕਧਾਰੀ ਸੀ, ਨਕਲੀ ਨਿਰੰਕਾਰੀ। ਇੱਕ ਤਾਂ ਅਸਲੀ ਨਿਰੰਕਾਰੀ ਵੀ ਹੈਗੇ ਆ ਨਾ, ਜਿਵੇਂ ਖਾੜਕੂ ਲਹਿਰ ਆ ਜਿਹੜੀ, ਉਹ ਇੱਕ ਤਾਂ ਅਸਲੀ ਖਾੜਕੂ ਹੋਏ ਜਿਹੜੇ ਕੌਮ ਲਈ ਲੜਦੇ ਮਰਦੇ ਸ਼ਹੀਦੀਆਂ ਪਾਉਂਦੇ। ਇੱਕ ਨਕਲੀ ਖਾੜਕੂ ਸੀ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਤੇ ਲਹਿਰ ਦਾ, ਸੰਘਰਸ਼ ਦਾ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ, ਇਤਿਹਾਸ ਦੇ ਵਿੱਚ ਨਾਮ ਦੇ ਉੱਤੇ ਕਲੰਕ ਲਾਇਆ। ਤੋ ਇਵੇਂ ਹੀ ਇਹ ਗੱਲ ਵਾਪਰੀ ਬਈ ਜਿਹੜਾ ਅਸਲੀ ਨਿਰੰਕਾਰੀ ਮਤ ਸੀ, ਜਿਹੜਾ ਸਿੱਖਾਂ ਨੂੰ ਜਾਂ ਲੋਕਾਂ ਨੂੰ ਉਸ ਅਕਾਲ ਪੁਰਖ ਨਿਰੰਕਾਰ ਦੀ ਉਪਾਸਨਾ ਕਰਨੀ, ਉਹਦੇ ਨਾਲ ਜੋੜਨ ਦਾ, ਸਿੱਖੀ ਵਿੱਚ ਪ੍ਰਪੱਕ ਹੋਣ ਦਾ ਉਹਨਾਂ ਨੂੰ ਮੌਕਾ ਦਿੰਦਾ ਸੀ, ਉਹਦੇ ਉਲਟ ਨਕਲੀ ਜਿਹੜਾ ਸੀ, ਜਿਵੇਂ ਕੈਟ ਪੈਦਾ ਕੀਤੇ ਸੀ ਸਰਕਾਰ ਨੇ, ਉਵੇਂ ਇੱਕ ਨਕਲੀ ਨਿਰੰਕਾਰੀ ਗਰੁੱਪ ਜਿਹੜਾ ਸੀ ਉਹ ਪੈਦਾ ਹੋਇਆ ਸੀ। ਉਸ ਗਰੁੱਪ ਨੂੰ ਹਕੂਮਤ ਦਾ, ਸਰਕਾਰ ਦਾ ਤਾਂ ਜਿਹੜਾ ਮਿਲਣਾ ਸੀ ਉਲਟਾ ਅਸਰਾ, ਉਹ ਤਾਂ ਹੁਣ ਵੀ ਮਿਲਦਾ। ਉਹ ਤਾਂ ਮੈਂ ਤੇ ਤੁਹਾਡੇ ਸਾਹਮਣੇ ਬੈਠਾ, ਇੱਥੇ 36,000 ਮਤਲਬ ਜਿਹੜੇ ਹੈਗੇ ਆ ਰਾਹ ਬਣ ਸਕਦੇ ਆ, ਮਿੰਟ 'ਚ ਦੀ ਰਾਹ ਬਣ ਜਾਂਦਾ। ਇੱਥੇ ਕਿਸੇ ਵੀ ਤਰੀਕੇ ਨਾਲ ਆਪਦੇ ਆਪ ਨੂੰ ਵੇਚੋ ਵੀ ਮੈਨੂੰ ਬੋਲਣਾ ਆਉਂਦਾ ਜੀ, ਗੱਲਾਂ ਆਉਂਦੀਆਂ, ਇਤਿਹਾਸ ਦੀ ਬੜੀ ਸਮਝ ਆ, ਤੇ ਮੈਂ ਸਾਰੀ ਦੀ ਸਾਰੀ ਜਿਹੜੀ ਚੀਜ਼ ਆ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਾ ਦੂੰਗਾ। ਤੇ ਸਿੱਖੀ ਦਾ ਹਿੰਦੂਕਰਨ ਕਰਨ ਵਿੱਚ, ਸਿੱਖ ਕੌਮ ਦੇ ਕੌਮੀ ਘਰ ਖਾਲਿਸਤਾਨ ਦੇ ਖਿਲਾਫ ਬੋਲਣ 'ਚ, ਹਰ ਜਿਹੜੀ ਪੁੱਠੀ ਗੱਲ ਆ ਉਹ ਕਰਨ ਵਿੱਚ ਮੈਂ ਕਰੂੰਗਾ ਕੰਮ। ਤੇ ਮੈਨੂੰ ਦਿਓ ਜੀ, ਮੇਰੇ ਕੋਲੇ ਘਰ ਨਹੀਂ ਹੈਗਾ, ਮੇਰੇ ਕੋਲੇ ਗੱਡੀ ਨਹੀਂ ਹੈਗੀ, ਮੇਰੇ ਪਰਿਵਾਰ ਨੂੰ ਵਧੀਆ ਨੌਕਰੀ ਦੇ ਦਿਓ, ਵਧੀਆ ਕੋਠੀ ਲੈ ਦਿਓ। ਏਦਾਂ ਬੜੇ ਲੋਕ ਕਰ ਚੁੱਕੇ ਨੇ, ਬੜੀਆਂ ਇਹੋ ਜਿਹੀਆਂ ਉਦਾਹਰਨਾਂ ਨੇ। ਔਰ ਜਿਹੜੀ ਮਨੋਆ ਕ੍ਰਿਸ਼ਨ ਧਾਰ IB ਦਾ ਡਾਇਰੈਕਟਰ, ਹੁਣ ਤਾਂ ਮਰ ਗਿਆ, ਉਹਨੇ ਪੂਰੀ ਕਿਤਾਬ ਲਿਖੀ ਆ, ਉਹਦੇ 'ਚ ਬੜਿਆ ਸਾਡੇ ਭਾਈਚਾਰੇ ਦੇ ਲੋਕਾਂ ਦੇ ਬਾਰੇ ਲਿਖਿਆ। ਹੁਣ ਕਿੰਨਾ ਕੁ ਸੱਚਾ, ਕਿੰਨਾ ਕੁ ਝੂਠਾ, ਇਹ ਤਾਂ ਗੱਲ ਬਾਅਦ ਦੀ ਹੈ, ਪਰ ਸਾਡੇ ਸਮਾਜ ਵਿੱਚ ਇਹ ਗੱਲ ਹੈਗੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਪਦੀ ਕਲਾ ਨੂੰ, ਆਪਦੇ ਗੁਣ ਨੂੰ ਵੇਚਦੇ। ਇਵੇਂ ਹੀ ਬਹੁਤ ਸਾਰੇ ਜਿਹੜੇ ਖਾਲਿਸਤਾਨੀ ਸਫਰ ਵਿਚਰਦੇ ਲੋਕ ਨੇ, ਉਹਨਾਂ ਨੂੰ ਵੀ ਸਟੇਟ ਸਿਸਟਮ ਜਿਹੜਾ ਹੈ ਉਹ ਅਪੋਜ਼ ਕਰਦਾ, ਉਹਨਾਂ ਨੂੰ ਆਪਦੇ ਖਾਤੇ 'ਚ ਭੁਗਤਾਉਣ ਦੀ, ਉਹਨਾਂ ਦੀ ਵਫਾਦਾਰੀ ਬਦਲਣ ਦੀ ਕੋਸ਼ਿਸ਼ ਕਰਦਾ। ਤੇ ਅਗਲਿਆਂ ਕੋਲੇ ਨੋਟ ਵਾਧੂ ਨੇ ਤੇ ਬੰਦੇ ਦੀ ਕੀਮਤ ਉਹ ਲਾਉਣ ਨੂੰ ਤਿਆਰ ਰਹਿੰਦੇ ਨੇ। ਹੁਣ ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਆ ਕਿ ਜਿਹੜੇ ਲੋਕ ਨੇ, ਸਿੱਖ ਨੇ, ਉਹ ਇਹ ਸਾਰੇ ਸਿਸਟਮ ਦੇ ਸਾਹਮਣੇ ਡਟੇ ਹੋਏ ਨੇ, ਅੜੇ ਹੋਏ ਨੇ। ਦੁਸ਼ਮਣ ਨੇ ਤਾਂ ਬਾਤ ਅਣਹੋਣੀ ਕਰਨੀ। ਖੈਰ, ਜੋ ਗੱਲ ਆਪਾਂ ਕਰ ਰਹੇ ਹਾਂ, ਨਕਲੀ ਜਿਹੜੇ ਨਿਰੰਕਾਰੀ ਸੀ ਉਹਨਾਂ ਨੂੰ ਮਣਾ ਮੂੰਹ ਰਿਪੋਰਟ ਦਿੱਤਾ ਗਿਆ, ਔਰ ਉਹਨਾਂ ਨੂੰ ਸਿੱਖਾਂ ਦਾ ਮੁੱਖ ਜਿਹੜਾ ਸੀਗਾ, ਜਿਵੇਂ ਉਹ ਕੋਈ ਸੈਕਸ਼ਨ ਹੋਵੇ, ਹਿੱਸਾ ਹੋਵੇ, ਏਦਾਂ ਦਰਸਾਇਆ ਗਿਆ। ਲਾਲਾ ਜਗਤ ਨਾਰਾਇਣ ਉਸ ਸਾਰੇ ਕੁੱਤਖਾਨੇ ਦਾ ਸਭ ਤੋਂ ਵੱਡਾ ਕਮੇਟੀ ਬਣ ਕੇ ਪੰਜਾਬ ਦੇ ਵਿੱਚ ਉਦੋਂ ਇੱਥੇ ਵਿਚਰਦਾ ਰਿਹਾ। ਲਾਲੇ ਜਗਤ ਨਾਰਾਇਣ ਨੇ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਣਾ, ਬੋਲਣਾ, ਬੜੇ ਥਾਈਂ ਸਿੱਖਾਂ ਨੇ ਵਿਰੋਧ ਕੀਤਾ, ਬੜੇ ਥਾਈਂ ਸਿੱਖਾਂ ਨੇ ਉਹਨਾਂ ਨੂੰ ਜਿਹੜਾ ਸੀਗਾ ਭੱਜਣ ਲਈ ਮਜਬੂਰ ਕੀਤਾ। ਪਰ ਇਹ ਚੀਜ਼ ਹੌਲੀ ਹੌਲੀ ਜਿਹੜੀ ਸਟੇਟ ਦੀ ਮਨਸ਼ਾ ਸੀ ਉਹਦੇ ਤਹਿਤ ਅੱਗੇ ਵੱਧਦੀ ਗਈ। ਤੇ 13 ਅਪ੍ਰੈਲ 1978 ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਜੋ ਘਿਨਾਉਣਾ, ਘਟੀਆ ਤੇ ਨੀਚ ਦਰਜੇ ਦਾ ਕੰਮ ਬਾਦਲ ਦੀ ਸਰਕਾਰ ਮੌਕੇ ਕੀਤਾ ਗਿਆ, ਉਸ ਮੌਕੇ ਲਾਲਾ ਜਗਤ ਨਾਰਾਇਣ ਇਸ ਪ੍ਰੋਗਰਾਮ ਦੇ ਵਿੱਚ ਵੀ ਮੌਜੂਦ ਸੀ, ਜਿਹੜਾ ਬਾਅਦ ਵਿੱਚ ਨਰਕਧਾਰੀਆਂ ਦੇ ਹੱਕ ਵਿੱਚ ਅਦਾਲਤ ਵਿੱਚ ਕਰਨਾਲ ਦੇ ਵਿੱਚ ਆਨੰਦ ਦਾ ਜੱਜ ਸੀ, ਗੁਪਤਾ, ਉਹਦੇ ਕੋਰਟ ਦੇ ਵਿੱਚ ਜਾ ਕੇ ਗਵਾਹੀ ਵੀ ਦੇ ਕੇ ਆਇਆ। ਸੋ ਇਹ ਜਿਹੜਾ ਲਾਲਾ ਜਗਤ ਨਾਰਾਇਣ, ਇਹ 1978 ਦੇ ਉਸ ਘੱਲੂ ਘਾਰੇ ਦਾ, ਜਦੋਂ ਸਿੱਖਾਂ ਦਾ ਇੱਥੇ ਬੇਦਰਦੀ ਨਾਲ ਕਟਾਪਾ ਕਰਕੇ ਕਤਲੇਆਮ ਕੀਤਾ ਗਿਆ, ਉਸ ਮੌਕੇ ਇਹ ਗਵਾਹ ਵੀ ਸੀ ਤੇ ਉਹ ਸਾਰੇ ਘਟਨਾਕ੍ਰਮ ਦਾ, ਜਿਵੇਂ ਕਹਿ ਲਈਏ, ਸਾਜ਼ਿਸ਼ ਘਾੜਿਆਂ ਦੇ ਵਿੱਚ ਸੀਗਾ। ਹੁਣ ਸਟੇਟ ਦੀ ਮਰਜ਼ੀ ਆ ਵੀ ਉਹ ਸਿੱਖਾਂ ਨੂੰ ਇਹ 'ਚ ਵਿਲਨ, ਖਲਨਾਇਕ ਬਣਾ ਰਹੀ ਹੈ ਤੇ ਇਹਨਾਂ ਨੂੰ ਨਾਇਕ ਬਣਾ ਰਹੀ ਹੈ ਕਿ ਇਹ ਤਾਂ ਜੀ ਆਪਦਾ ਪ੍ਰੋਗਰਾਮ ਕਰ ਰਹੇ ਸੀ, ਸਿੱਖ ਲੜਨ ਦੀ ਮਨਸ਼ਾ ਨਾਲ। ਇਹ ਸਾਰਾ ਕੁਝ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਜਿਸ ਤਰੀਕੇ ਨਾਲ ਨਰਕਧਾਰੀਆਂ ਨੂੰ ਸਹੀ ਤੇ ਸਿੱਖਾਂ ਨੂੰ ਗਲਤ ਦੱਸਿਆ ਗਿਆ, ਉਹ ਸਾਰੇ ਕੁਝ ਕਰਨ ਕਰਾਉਣ ਦੇ ਵਿੱਚ ਵੀ ਲਾਲੇ ਜਗਤ ਨਾਰਾਇਣ ਨੇ ਕੋਈ ਕਸਰ ਨਹੀਂ ਸੀ ਛੱਡੀ। ਪੰਜਾਬੀ ਬੋਲੀ ਦੇ ਖਿਲਾਫ ਇਹ ਜ਼ਹਿਰ ਉਗਲੇ, ਪੰਜਾਬੀ ਸੂਬੇ ਦੇ ਖਿਲਾਫ ਇਹ ਜਦੋਜਹਿਦ ਕਰੇ, ਸਿੱਖਾਂ ਦੇ ਹਰੇਕ ਆਗੂ ਦੀ, ਸਿੱਖੀ ਦੇ ਨਾਲ ਜੁੜੇ ਹੋਏ ਹਰ ਮਸਲੇ ਦੀ ਇਹ ਨਿੰਦਿਆ ਕਰੇ। ਇਹ ਸਾਰਾ ਕੁਝ ਕਰਦਾ ਕਰਾਉਂਦਾ 1978 'ਚ ਸਾਡੇ ਭਰਾਵਾਂ ਦਾ ਲਹੂ ਪੀਵੇ। ਫਿਰ ਲਹੂ ਪੀਣ ਤੋਂ ਬਾਅਦ 'ਚ ਉਹਨਾਂ ਕਾਤਲਾਂ ਦੇ ਹੱਕ ਵਿੱਚ ਗਵਾਹੀਆਂ ਦੇ ਕੇ ਉਹਨਾਂ ਨੂੰ ਛਡਾਵੇ ਤੇ ਉਹ ਬਾਹਰ ਨਿਕਲ ਕੇ ਇਹ ਕਹਿਣ ਕਿ ਤੁਹਾਡੇ ਗੁਰੂ 6ਵੇਂ ਪਾਤਸ਼ਾਹ ਨੇ ਤਾਂ 52 ਹੀ ਛੁਡਾਏ ਸੀ, ਸਾਡੇ ਨਰਕਧਾਰੀ ਪ੍ਰਮੁੱਖ ਦੀ ਸ਼ਕਤੀ ਵੱਡੀ ਹੈ।
ਸੋ ਫਿਰ ਇਹ ਦੋ ਜਿਹੜੇ ਸੀਗੇ ਉਸ ਮੌਕੇ ਆਪਣੇ ਆਪ ਨੂੰ ਉੱਭਰ ਕੇ, ਜਿਵੇਂ ਪਾਣੀ ਦੇ ਵਿੱਚ ਹੁੰਦਾ ਨਾ ਨਿੱਤਰ ਕੇ ਚੀਜ਼ ਆ ਜਾਂਦੀ ਹੈ, ਇਹ ਦੋ ਚੀਜ਼ਾਂ ਨਿੱਤਰ ਕੇ ਆ ਗਈਆਂ ਵੀ ਇੱਕ ਤਾਂ ਲਾਲਾ ਜਗਤ ਨਰੈਣ, ਦੂਜਾ ਨਰਕਧਾਰੀ। ਨਰਕਧਾਰੀ ਗੁਰਬਚਨੇ ਨੂੰ ਤਾਂ ਬੜੀ ਜਲਦੀ 1980 ਦੇ ਵਿੱਚ ਹੀ ਭਾਈ ਰਣਧੀਰ ਸਿੰਘ, ਭਾਈ ਰਣਜੀਤ ਸਿੰਘ ਜੀ ਤੇ ਆਪਣੇ ਟਕਸਾਲ ਵਾਲੇ ਸਿੰਘ ਭਾਈ ਕਾਬਲ ਸਿੰਘ ਮਲਕ ਟੋਰਾ, ਭਾਈ ਮੇਜਰ ਸਿੰਘ ਨਾਗੋਕੇ ਤੇ ਹੋਰ ਸਿੰਘਾਂ ਨੇ ਇਹ ਸਾਰਾ ਐਕਸ਼ਨ ਸਿਰੇ ਚਾੜਿਆ, ਜਿਹਦੇ ਚ ਮੁੱਖ ਤੌਰ ਦੇ ਉੱਤੇ ਆਪਾਂ ਨੂੰ ਪਤਾ ਕਿ ਭਾਈ ਰਣਜੀਤ ਸਿੰਘ ਜਿਹੜੇ ਆ ਉਹ ਫਿਰ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੇ ਕੈਦ ਵੀ ਕੱਟੀ। ਬਾਅਦ ਵਿੱਚ ਖਾਲਸਾ ਪੰਥ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਨਾਲ ਵੀ ਨਵਾਜਿਆ ਗਿਆ। ਉਹ ਤਾਂ ਹੁਣ ਯੋਧਿਆਂ ਦਾ ਮਾਣ ਕੌਮ ਕਰਦੀ ਹੁੰਦੀ ਹੈ। ਪਰ ਲਾਲਾ ਜਗਤ ਨਰੈਣ ਜਿਹੜਾ ਸੀ ਉਹ ਦੂਜਾ ਉਹ ਨਿਸ਼ਾਨਾ ਸੀ, ਜਿਹੜਾ ਬਾਅਦ ਵਿੱਚ ਫਿਰ ਉਹਨੂੰ ਸੋਧਾ ਜਿਹੜਾ ਸੀਗਾ ਉਹ ਲਾਉਣ ਦੀ ਬੜੀ ਲੋੜ ਸੀ। ਅਖੀਰ ਰੋਡੇ ਪਿੰਡ ਵਾਲੇ ਭਾਈ ਨਛੱਤਰ ਸਿੰਘ, ਜਿਹੜੇ ਕਿ ਪਹਿਲਾਂ ਨਕਸਲਾਈਟ ਮੂਵਮੈਂਟ ਦੇ ਵਿੱਚ ਰਹੇ, ਇੱਥੇ ਇਹ ਗੱਲ ਮੈਂ ਦੱਸਣੀ ਚਾਹੁੰਦਾ ਕਿ ਨਕਸਲਾਈਟ ਲਹਿਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਾਡੇ ਭਰਾ ਹੋਏ ਆ ਪੰਜਾਬ ਦੇ ਸਿੱਖ ਪਰਿਵਾਰਾਂ ਚੋਂ, ਜਿਹੜੇ ਅੱਜ ਦੇ ਜਿਹੜੇ ਕਾਮਰੇਡ ਨੇ, ਇਹਨਾਂ ਨੇ ਤਾਂ ਬਿਲਕੁਲ ਹੀ ਗਿੱਲ ਗਾਲਤੀ ਆ। ਉਹ ਉਦੋਂ ਸਿੱਖੀ ਨਾਲ ਜਾਂ ਸਿੱਖਾਂ ਨਾਲ, ਉਹ ਸਿੱਖ ਪਰਿਵਾਰਾਂ ਚੋਂ ਸੀ ਤੇ ਉਹਨਾਂ ਨੂੰ ਇਹ ਨਕਸਲਾਈਟ ਲਹਿਰ ਜਾਂ ਕਾਮਰੇਡ ਲਹਿਰ ਇਹ ਲੱਗਦੀ ਸੀ ਵੀ ਜਿਹੜੇ ਮਨੁੱਖ ਦੀ ਸ਼ੋਸ਼ਣ ਹੋ ਰਿਹਾ, ਮਨੁੱਖਤਾ ਦਾ, ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ, ਜ਼ੁਲਮ ਹੋ ਰਿਹਾ, ਵੀ ਅਸੀਂ ਲੜਨਾ। ਤੇ ਉਹਨਾਂ ਨੂੰ ਇਹ ਪ੍ਰੇਰਨਾ ਸਿੱਖੀ ਚੋਂ ਮਿਲਦੀ ਸੀ, ਗੁਰੂ ਸਾਹਿਬ ਦੇ ਆਦਰਸ਼ਾਂ ਤੋਂ ਮਿਲਦੀ ਸੀ। ਉਹ ਇਸੇ ਕਰਕੇ ਉਹ ਕਹਿੰਦੇ ਸੀਗੇ ਵੀ ਜੋ ਗੁਰੂ ਨਾਨਕ ਪਾਤਸ਼ਾਹ ਦਾ ਰਾਹ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ, ਉਹ ਸਾਡਾ ਰਾਹ। ਇਹ ਤਾਂ ਹੁਣ ਬਾਅਦ ਵਿੱਚ ਆ ਗੱਲਾਂ ਸਾਰੀਆਂ ਨੰਗੀਆਂ ਹੋਈਆਂ ਵੀ ਇਹ ਤਾਂ ਬੰਦੇ ਧਰਮ ਨੂੰ ਨਫ਼ਰਤ ਕਰਨ ਵਾਲੇ, ਸਿੱਖੀ ਨੂੰ ਤੇ ਸਿੱਖਾਂ ਨੂੰ ਨਿੱਤ ਗੰਦ ਬਕਣ ਵਾਲੇ ਨਿਕਲੇ। ਹੁਣ ਤਾਂ ਚਲੋ ਬਿਲਕੁਲ ਹੀ ਨੰਗੇ ਹੋ ਚੁੱਕੇ ਆ, ਪਰ ਉਦੋਂ ਨਕਸਲਾਈਟ ਲਹਿਰ ਤੋਂ ਬਚੇ ਹੋਏ ਬਹੁਤ ਸਾਰੇ ਸਿੰਘ ਸੀ ਜਿਨ੍ਹਾਂ ਨੇ ਸਿੱਖੀ ਦੀ ਧਾਰਨਾ ਘਾੜੀ ਆ। ਤੇ ਭਾਈ ਵਧਾਵਾ ਸਿੰਘ ਬੱਬਰ, ਭਾਈ ਤਰਸੇਮ ਸਿੰਘ ਕਾਲਾ ਸਿੰਘਿਆਂ, ਇਹ ਸਾਰੇ ਆ ਭਾਈ ਜਸਵੰਤ ਸਿੰਘ ਖਾਲੜਾ, ਭਾਈ ਅਜਮੇਰ ਸਿੰਘ ਜੀ, ਇਹ ਸਾਰੇ ਤਾਂ ਚਲੋ ਆਪਣੇ ਨੋਨ ਨੇ, ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣੇ ਕਿ ਨਕਸਲਾਈਟ ਮੂਵਮੈਂਟ ਦਾ ਇੱਕ ਸਟਾਰ ਹੋਇਆ ਹੈ ਹਾਕਮ ਸਿੰਘ ਸਮਾਉ, ਬੜੀ ਵੱਡੀ ਉਸ ਲਹਿਰ ਦੀ ਉਹ ਹਸਤੀ ਸੀ। ਉਹਨੇ ਵੀ ਬੇਸ਼ੱਕ ਬਹੁਤ ਸਾਰੀਆਂ ਗੱਲਾਂ ਤੇ ਅਸਹਿਮਤੀ ਹੋ ਸਕਦੀ ਹੈ ਕਿਉਂਕਿ ਉਹਦਾ ਆਪਦਾ ਕਾਮਰੇਡੀ ਏਜੰਡਾ ਸੀ, ਪਰ ਜਿੱਥੇ ਜਿੱਥੇ ਜ਼ੁਲਮ ਹੁੰਦਾ ਸੀ, ਨੌਜਵਾਨ ਬੱਚੇ ਚੱਕ ਕੇ ਬੇਦੋਸ਼ੇ ਪੁਲਿਸ ਤਸ਼ੱਦਦ ਕਰਦੀ ਸੀ, ਉਦੋਂ ਉਹ ਵੀ ਜਿਹੜਾ ਸੀਗਾ ਧਰਨੇ ਬਜਾਰੇ ਕਰਨੇ, ਥਾਣਿਆਂ ਦੇ ਘਰਾਓ ਕਰਨੇ, ਇਹ ਸਾਰਾ ਕੁਝ ਕਰਨ ਵਿੱਚ ਹਾਕਮ ਸਿੰਘ ਸਮਾਉ ਵਰਗੇ ਦੀ ਮੋਢੀ ਰਹੇ। ਹੋਰ ਵੀ ਬੜੇ ਥਾਵਾਂ ਦੇ ਉੱਤੇ ਨਕਸਲਾਈਟ ਲਹਿਰ ਨਾਲ ਜਾਂ ਕਾਮਰੇਡੀ ਸਾਥਾਂ ਨਾਲ ਜੁੜੇ ਲੋਕਾਂ ਨੇ ਚੰਗਾ ਕਰਕੇ ਦਿਖਾਇਆ। ਉਹ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਜਿਹੜਾ ਸਿੱਖੀ ਵਾਲਾ ਜਜ਼ਬਾ ਸੀਗਾ ਉਹ ਮਰਿਆ ਨਹੀਂ ਸੀਗਾ, ਉਸ ਕਰਕੇ ਉਹਨਾਂ ਨੇ ਚੰਗਾ ਕਰਕੇ ਦਿਖਾਇਆ। ਉਹ ਜਿਹੜਾ ਨਕਸਲਾਈਟ ਲਹਿਰ ਦੇ ਵਿੱਚੋਂ ਹੀ ਭਾਈ ਨਛੱਤਰ ਸਿੰਘ ਰੋਡੇ ਸੀ, ਜਿਨ੍ਹਾਂ ਦੇ ਅੰਦਰ ਸਿੱਖੀ ਸਿਦਕ ਮੌਜੂਦ ਸੀਗਾ, ਸੋ ਉਹਨਾਂ ਨੇ ਤੇ ਭਾਈ ਦਲਵੀਰ ਸਿੰਘ ਅਭਿਆਸੀ ਤੇ ਸੰਤਾਂ ਦਾ ਭਤੀਜਾ, ਤੇ ਇਹ ਫਿਰ ਤਿੰਨ ਜਾਣੇ ਜਿਹੜਾ ਸੀਗਾ ਜਾਂਦੇ ਆ ਤੇ ਲਾਲਾ ਜਗਤ ਨਰੈਣ ਦੇ ਪਿੱਛੇ ਕਈ ਵਾਰੀ ਐਕਸ਼ਨ ਜਿਹੜਾ ਹੈਗਾ ਕਰਨ ਜਾਣ ਤੋਂ ਬਾਅਦ ਅਖੀਰ 9 ਸਤੰਬਰ ਨੂੰ ਲੁਧਿਆਣੇ ਦੇ ਕੋਲ, ਜਿੱਥੇ ਫਲੌਰ ਵਾਲੇ ਪੁਲ ਜਿਹਾ ਆਉਂਦਾ, ਜਦੋਂ ਚੜਾਈ ਵੀ ਹੁੰਦੀ ਹੈ ਮੰਝ ਫੱਗੂਵਾਲ ਪਿੰਡ ਤੋਂ ਅੱਗੇ ਨੂੰ, ਉੱਥੇ ਇੱਕ ਇਹ ਮੌਕਾ ਬਣ ਗਿਆ ਤੇ ਇਹ ਸੋਧਾ ਜਿਹੜਾ ਸੀ ਲੱਗ ਗਿਆ। ਉਸ ਤੋਂ ਬਾਅਦ ਚ ਲੁਧਿਆਣੇ ਦਾ ਕੇਸ ਬਣਿਆ ਤੇ ਇਹਦੇ ਵਿੱਚ ਬਾਅਦ ਵਿੱਚ ਜਿਹੜੇ ਸੀਗੇ ਸਿੰਘ ਗ੍ਰਿਫਤਾਰ ਵੀ ਹੋਏ ਤੇ ਭਾਈ ਨਛੱਤਰ ਸਿੰਘ ਰੋਡੇ ਆ ਜਿਹੜਾ, ਉਹਨੂੰ ਫਿਰ ਸਜ਼ਾ ਵੀ ਹੋਈ। ਬਾਅਦ ਵਿੱਚ ਉਹ ਕੈਦ ਕੱਟ ਕੇ ਆਪਣਾ ਘਰ ਜਿਹੜਾ ਸੀਗਾ ਹੁਣ ਚੜਾਈ ਕਰ ਗਏ ਆ। ਉਹ ਜਿਹੜਾ ਲਾਲਾ ਜਗਤ ਨਰੈਣ, ਉਹ ਸਿੱਖਾਂ ਦੇ ਵਿੱਚ ਕਦੇ ਵੀ ਸਤਿਕਾਰਿਆ ਜਾਣ ਵਾਲਾ ਵਿਅਕਤੀ ਨਹੀਂ ਬਣ ਪਾਏ। ਉਹ ਤਾਂ ਜਦੋਂ ਅਖਬਾਰ ਸ਼ੁਰੂ ਕੀਤਾ ਉਹ ਅੱਗ ਬਾਣੀ ਕਹਿੰਦੇ ਹੁੰਦੇ ਸੀ, ਅੱਗ ਲਾਉਣੀ ਕਹਿੰਦੇ ਹੁੰਦੇ ਸੀ ਲੋਕ, ਵੀ ਅੱਗ ਲਾਉਣੀ ਅਖਬਾਰ। ਉਹਦੇ ਵਿੱਚ ਸਾਡੀ ਕੌਮ ਦੇ ਜਿਹੜੇ ਵੱਡੇ ਅਹੁਦੇ ਨੇ ਉਹਨਾਂ ਦੀ ਸ਼ਾਨ ਰੋਲਣ ਦਾ ਜਿਹੜਾ ਅੱਜ ਤਾਂ ਹੁਣ ਤਾਂ ਬਹੁਤ ਕੁਝ ਵਾਪਰ ਗਿਆ ਅੱਜ ਦੇ ਸਮੇਂ 'ਚ। ਤਾਂ ਹੁਣ ਤਾਂ ਸਾਡੇ ਪੰਥ ਦੇ ਪੈਸੇ ਨਾਲ ਖੜੇ ਹੋਏ ਲੋਕਾਂ ਨੇ, ਕੌਮ ਦੇ ਸਰਮਾਏ ਨਾਲ ਬਣ ਕੇ ਕੁਝ ਕਾਰਾਂ ਕੋਠੀਆਂ ਵਾਲੇ, ਉਹਨਾਂ ਲੋਕਾਂ ਨੇ ਅਖਬਾਰਾਂ ਦੇ ਰਾਹੀਂ ਮੀਡੀਆ ਖੜਾ ਕਰਕੇ ਸਾਡੀ ਸੰਸਥਾਵਾਂ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਹੋਈ ਹੈ। ਇੱਕ ਪਾਸੇ ਏਜੰਸੀਆਂ, ਭਾਰਤ ਦਾ ਸਾਰਾ ਸਿਸਟਮ, ਇੱਕ ਪਾਸੇ ਭਾਰਤ ਦਾ ਪੈਸਾ ਇਹਨਾਂ ਕੰਮਾਂ 'ਚ ਲੱਗਦਾ, ਇੱਕ ਪਾਸੇ ਸਾਡੇ ਪੰਥ ਦੇ ਪੈਸੇ ਨਾਲ ਵੀ ਬੰਦੇ ਇਹ ਕੰਮ ਕਰਦੇ। ਬਾਦਲ ਹੋਣਾ ਨੇ ਤਾਂ ਚਲੋ ਜੋ ਕਰਨਾ ਸੋ ਕਰਨਾ ਹੀ ਹੈ, ਢਾਹ ਲਾਉਣੀ ਹੈ। ਹੁਣ ਜਿਹੜੇ ਲੋਕ ਉਸ ਸਾਰੇ ਸਿਸਟਮ ਦੇ ਖਿਲਾਫ
ਅੱਜ ਜਦੋਂ ਲਿਖਦੇ ਬੋਲਦੇ ਆ ਉਦੋਂ ਚੇਤਾ ਆਉਂਦਾ ਕਿ ਇਹ ਕਰਤੂਤਾਂ ਪਹਿਲਾਂ ਲਾਰਾ ਜੱਟ ਲੈਣ ਕਰਦਾ ਹੁੰਦਾ। ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜੋ ਉਸ ਮੌਕੇ ਦੇ, ਯਾਨੀ ਗੁਰਦਿਆਲ ਸਿੰਘ ਜਨੋਹਾ, ਤੇ ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ। ਹੁਣ ਇਹ ਉਹ ਜਿਹੜੇ ਸ਼ਖਸੀਅਤਾਂ ਨੇ ਜਾਂ ਇਹ ਲੋਕ ਆ ਜਿਹੜੇ, ਇਹਨਾਂ ਨਾਲ ਵਿਅਕਤੀਗਤ ਤੌਰ ਦੇ ਉੱਤੇ ਸਿੱਖਾਂ ਦੀ ਕੋਈ ਮਸਲਾ ਹੋਵੇ ਤਾਂ ਹੋਵੇ, ਅਸੀਂ ਕਰ ਲਾਂਗੇ ਆਪੇ ਸਾਡਾ ਮਸਲਾ, ਤੇ ਉਹ ਅੱਜ ਵੀ ਸਾਡੇ ਚੱਲਦੇ, ਉਦੋਂ ਵੀ ਚੱਲਦੇ ਹੋਣ। ਪਰ ਇਹਨੇ ਇੱਕ ਲੇਖ ਲੜੀ ਸ਼ੁਰੂ ਕੀਤੀ ਜਿਹਦੇ ਵਿੱਚ ਲਿਖਿਆ ਵੀ ਇਹ ਬਾਹਰ ਜਾ ਕੇ ਆਏ ਨੇ ਤੇ ਇਹਨਾਂ ਨੇ ਤਾਂ ਸਾਜ਼ਿਸ਼ਾਂ ਰਚ ਲਈਆਂ। ਉਹ ਜਿੰਨਾ ਭੰਡੀ ਪ੍ਰਚਾਰ ਕਰ ਸਕਦਾ ਸੀ ਲਾਲਾ, ਇਹਨੇ ਉਦੋਂ ਕੀਤਾ। ਤੇ ਉਹ ਐਂ ਲੱਗਦਾ ਸੀ ਵੀ ਜਿਵੇਂ ਕਿਸੇ ਸੜੇ ਬੜੇ ਲਾਰੇ ਨੇ ਸ਼ਰੇ ਬਾਜ਼ਾਰ ਕਿਸੇ ਗੁਰਸਿੱਖ ਪਿਆਰੇ ਦੀ ਪੱਗ ਲਾ ਕੇ ਉਹ ਮਾਰੀ, ਜਿਵੇਂ ਕਿਸੇ ਭੱਦਰ ਪੁਰਸ਼ ਨੂੰ ਬਿਲਕੁਲ ਮਤਲਬ ਢੇਗੇ ਦਾ ਲਾਲਾ ਹੋਵੇ ਤੇ ਉੱਠ ਕੇ ਸਭ ਤੋਂ ਗੰਦੀ ਗਾਲ ਕੱਢ ਕੇ ਉਹਨੂੰ ਪੈ ਜਾਵੇ ਬਾਜ਼ਾਰ ਤੇ ਆਪਾਂ ਖੜੇ ਦੇਖਦੇ ਹੋਈਏ। ਏਦਾਂ ਦਾ ਮਾਹੌਲ ਜਿਹੜਾ ਸੀ ਉਹਦਾ। ਲਾਲੇ ਜਗਤ ਨਾਰਾਇਣ ਦਾ ਜਿਹੜਾ ਜਗਬਾਣੀ ਅਖਬਾਰ ਸੀ ਜਾਂ ਮਹਾਸ਼ਾ ਪ੍ਰੈਸ ਸੀ, ਉਹਦੀ ਸ਼ਬਦਾਵਲੀ, ਉਹਦੀ ਬੋਲਚਾਲ ਇੰਨੀ ਨੀਵੇਂ ਦਰਜੇ ਦੀ ਰਹੀ ਹੈ। ਸਿੱਖੀ ਨਾਲ ਜੁੜੇ ਹੋਏ ਲੋਕ ਆ ਜਿਹੜੇ, ਇੱਕ ਸਿੱਖਾਂ ਦੇ ਵਿੱਚ ਵਰਗ ਜਿਹੜਾ ਹੈਗਾ ਉਹ ਅੱਜ ਪੈਦਾ ਕਰ ਲਿਆ ਹੋਇਆ। ਅੱਗੇ ਤਾਂ ਸਾਰੇ ਸਿੱਖ ਗੁਰੂ ਨੂੰ ਪਿਆਰ ਕਰਨ ਵਾਲੇ, ਧਰਮ ਨੂੰ ਪਿਆਰ ਕਰਨ ਵਾਲੇ, ਅੱਜ ਇੱਕ ਇਹੋ ਜਿਹਾ ਵਰਗ ਵੀ ਪੈਦਾ ਕਰ ਲਿਆ ਜਿਹੜਾ ਲਾਲੇ ਜਗਤ ਨਾਰਾਇਣ ਵਰਗਿਆਂ ਨੂੰ ਬੜਾ ਪਸੰਦ ਆ ਸਕਦਾ ਹੈ। ਉਹ ਹੈਗਾ ਵੀ ਜਿਹੜਾ ਤਾਂ ਗੁਰੂ ਨੂੰ, ਧਰਮ ਨੂੰ, ਸੱਚ ਨੂੰ, ਹੱਕ ਦੀ ਗੱਲ ਕਰਨ ਵਾਲੇ। ਜੇ ਤਾਂ ਤੁਸੀਂ ਸਿੱਖੀ ਨੂੰ, ਸਿੱਖ ਮਸਲਿਆਂ ਨੂੰ ਸਿੱਖ ਨਜ਼ਰੀਏ ਤੋਂ ਦੇਖੋਗੇ ਫਿਰ ਤਾਂ ਹੋਰ ਆ, ਪਰ ਜਦੋਂ ਆਪਾਂ ਦੇਖਾਂਗੇ ਹੋਰ ਨਜ਼ਰੀਏ ਤੋਂ ਫਿਰ ਤਾਂ ਤਸੱਲੀ ਨਹੀਂ ਨਾ ਹੋਣੀ। ਤਾਂ ਜਿਹੜੇ ਤਾਂ ਸਿੱਖ ਨਜ਼ਰੀਏ ਤੋਂ ਦੇਖਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਮੂਲਵਾਦੀ, ਕੱਟੜਵਾਦੀ, ਅੱਤਵਾਦੀ, ਬੱਕਵਾਦੀ। ਤਾਂ ਇਹ ਚੀਜ਼ਾਂ ਉਹਨਾਂ ਨੇ ਲਿਖਣੀ, ਚਾਹੇ ਉਹ ਕੋਈ ਵੀ ਆ, ਸੰਤ ਭਿੰਡਰਾਂਵਾਲੇ ਹੋਣ ਚਾਹੇ ਕੋਈ ਹੋਰ ਸਿੱਖ। ਜਿਹੜੇ ਏਦਾਂ ਉਲਟ ਨੇ, ਜਿਹੜੇ ਕਹਿੰਦੇ ਸਾਨੂੰ ਸਿੱਖੀ ਦੀ, ਸਿੱਖ ਰਹਿਤ ਮਰਿਆਦਾ ਦੀ, ਸਿੱਖ ਇਤਿਹਾਸ ਦੀ, ਸਿੱਖ ਸਿਧਾਂਤਾਂ ਦੀ ਕੋਈ ਪਰਵਾਹ ਹੀ ਨਹੀਂ, ਉਹ ਇਹਨਾਂ ਨੂੰ ਲੱਗਦੇ ਆ ਨਰਮਪੰਥੀ ਤੇ ਵਧੀਆ ਸਿੱਖ। ਅਸਲੀ ਸਿੱਖ ਤਾਂ ਕਹਿੰਦੇ ਇਹ ਆ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢੇ ਜਾਣ ਦੇ ਖਿਲਾਫ ਚੋਂ ਨਹੀਂ ਕਰਦੇ। ਇਹੋ ਜਿਹੇ ਮਾਹੌਲ ਦੇ ਵਿੱਚ ਲਾਲੇ ਦੇ ਸਿੱਖਾਂ ਦੀਆਂ ਸੰਸਥਾਵਾਂ ਖਿਲਾਫ, ਪੰਥ ਦਰਦੀ ਲੋਕਾਂ ਖਿਲਾਫ ਜਿਸ ਤਰੀਕੇ ਦਾ ਭੰਡੀ ਪ੍ਰਚਾਰ ਉਦੋਂ ਕੀਤਾ, ਉਹਦੇ ਕਰਕੇ ਉਹ ਅੱਜ ਤੱਕ ਜਿਨ੍ਹਾਂ ਲੋਕਾਂ ਨੇ ਉਦੋਂ ਪੜ੍ਹਿਆ ਸੁਣਿਆ, ਅੱਜ ਵੀ ਜਦੋਂ ਜਗਬਾਣੀ ਅਖਬਾਰ ਦੇਖਦਾ ਬੰਦੇ ਨੂੰ ਐ ਲਾਂਭੂ ਲੱਗ ਜਾਂਦਾ, ਜਿਵੇਂ ਕਿਸੇ ਨੂੰ ਤਪ ਦੇ ਕੜਾਹੇ 'ਚ ਸਿੱਟ ਦਿੱਤਾ ਜਾਵੇ, ਤੜਫਦਾ ਨਾ, ਉਵੇਂ ਹੋ ਕਿੱਡੀ ਜ਼ਹਿਰ ਉਗੜੀ ਹੋਈ। 1981 ਤੋਂ ਅੱਜ 2022 ਆ। ਇਹ ਜਿਹੜੀ ਸਾਰੀ ਕਹਾਣੀ ਹੈ, ਇਹ ਅੱਜ ਕਿਉਂ ਆਪਾਂ ਸਾਂਝੀ ਕਰ ਰਹੇ ਹਾਂ, ਕਿਉਂ ਆਪਾਂ ਅੱਜ ਗੱਲ ਕਰ ਰਹੇ ਹਾਂ? ਇਹ ਇਸ ਕਰਕੇ ਨਹੀਂ ਕਿ ਉਹ ਦਿਨ ਲੰਘ ਗਿਆ ਤੇ ਆਪਾਂ ਹਰ ਵਾਰੀ, ਇਹ ਸਾਡੀ ਰਵਾਇਤ ਨਹੀਂ ਹੈਗੀ। ਇਹ ਹਿੰਦੂਆਂ 'ਚ ਆ ਵੀ ਰਾਵਣ ਮਾਰ ਲਿਆ ਸੀ ਇੱਕ ਵਾਰੀ ਤੇ ਹੁਣ ਉਹ ਲੱਗੇ ਹੀ ਰਹਿੰਦੇ ਆ ਹਰ ਸਾਲ ਦੁਸਹਿਰੇ ਵਾਲੇ ਦਿਨ ਰਾਵਣ ਸਾੜਦੇ। ਸਾਡੇ ਤਾਂ ਹੁਣ ਮੱਸੇ ਰਗੜ ਦਾ ਪੁਤਲਾ ਆਪਾਂ ਹਰੇਕ ਰੋਜ਼ ਥੋੜੀ ਸਾੜਦੇ, ਜਾਂ ਹੋਰ ਬੜੀਆਂ ਗੱਲਾਂ ਨੇ ਆਪਾਂ ਉਹ ਨਹੀਂ ਕਰਦੇ। ਠੀਕ ਆ, ਦੁਸ਼ਮਣ ਸੀ, ਦੁਸ਼ਮਣ ਨਾਲ ਦੁਸ਼ਮਣੀ ਸੀ, ਉਹਨੇ ਆਪਾਂ ਸੋਧਾ ਲਾਤਾ ਗੰਢੇ ਪੀੜੀ। ਹੁਣ ਇਹਨਾਂ ਨੇ ਉਲਟ ਕੰਮ ਫੜਿਆ ਹੋਇਆ। ਇਹਨਾਂ ਨੇ ਇੱਥੇ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ, ਜਿਹੜੀਆਂ ਗੁਰੂ ਸਾਹਿਬਾਨ ਦੇ ਨਾਂ ਤੇ ਸੰਸਥਾਵਾਂ ਨੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਉਹਨਾਂ 'ਚ ਲਾਲੇ ਦਾ ਦਿਹਾੜਾ ਮਨਾਉਣ ਦਾ ਜਿਹੜਾ ਹੈਗਾ ਸ਼ੁਰੂ ਕੀਤਾ ਹੈ। ਪਹਿਲਾਂ ਇਹਨਾਂ ਨੇ ਇੱਕ ਸ਼ਹੀਦ ਪਰਿਵਾਰ ਫੰਡ ਦੇ ਨਾਂ ਤੇ ਪਖੰਡ ਤੋਰਿਆ ਸੀ। ਹੋਰ ਵੀ ਕਈ ਟਟਵੈਰ ਕਰਦੇ ਆ, ਜਿੱਥੇ ਜਿਹੜੇ ਬਕਾਊ ਜਿਹੇ ਲੋਕ ਨੇ ਉਹਨਾਂ ਨੂੰ ਸੱਦ ਲੈਂਦੇ ਆ ਤੇ ਉਹਨਾਂ ਤੋਂ ਲਾਲੇ ਦੀਆਂ ਸਿਫਤਾਂ ਕਰਾਉਂਦੇ ਆ, ਤੇ ਇੱਕ ਤਰੀਕੇ ਨਾਲ ਇਹ ਕਹਿੰਦੇ ਆ ਵੀ ਦੇਖੋ, ਇੱਕ ਪਾਸੇ ਤਾਂ ਲਾਲਾ ਉਹ ਆ ਜਿਹੜਾ ਪੂਰੇ ਪੰਥ ਦਾ ਦੁਸ਼ਮਣ, ਤੇ ਆਹ ਸਾਡੇ ਨਾਲ ਖੜੇ ਆ ਅਸਲੀ ਸਿੱਖ। ਤਾਂ ਕਹਿੰਦਾ ਆਹ ਨੇ ਨਾ ਫਿਰ ਜਿਹੜੇ ਸਾਡੇ ਕੋਲੇ ਖੜ ਕੇ ਜਿਹਨੂੰ ਪੰਥ ਦਾ ਦੁਸ਼ਮਣ ਕਿਹਾ ਜਾਂਦਾ, ਉਸ ਲਾਲੇ ਦੀਆਂ ਸਿਫਤਾਂ ਕਰਕੇ ਜਾਂਦਾ। ਸੋ ਇਹ ਜਿਹੜਾ 1984-85 ਤੋਂ ਬਾਅਦ ਲਗਾਤਾਰ ਸ਼ਹੀਦ ਪਰਿਵਾਰ ਫੰਡ ਜਾਂ ਹੋਰ ਡਰਾਮੇ, ਉਹਦੇ ਤਹਿਤ ਹੀ ਇਹ ਖੂਨਦਾਨ ਕੈਂਪ ਜਿਹੜੇ ਸੀਗੇ ਉਹ ਲਾਉਣ ਦੀ ਗੱਲ ਚੱਲੀ। ਹੁਣ ਇੱਥੇ ਕਈ ਅਖਬਾਰਾਂ, ਮੀਡੀਆ ਵਾਲੇ ਜਾਂ ਹੋਰ ਆ, ਉਹ ਬੜੀਆਂ ਗੱਲਾਂ ਕਰਨਗੇ ਕਿ ਸਾਨੂੰ ਤਾਂ ਜੀ ਇੱਥੇ ਕੁਛ ਨਹੀਂ ਦਿਖਦਾ, ਕਿਹੜੀ ਖਾਲਿਸਤਾਨ ਦੀ ਲਹਿਰ ਆ, ਇੱਥੇ ਕੋਈ ਖਾੜਕੂ ਜਥੇਬੰਦੀ ਨਹੀਂ ਜੀ, ਖਤਮ ਹੋ ਗਿਆ ਜੀ ਮੁੱਦਾ। ਠੀਕ ਆ, ਮੰਨ ਲਈ ਗੱਲ ਤੁਹਾਡੀ। ਇਹ ਜੇ ਐਡੀ ਗੱਲ ਆ, ਮੈਂ ਇੱਥੇ ਪਿਛਲੇ ਦਿਨਾਂ 'ਚ ਇਹ ਗੱਲ ਕਿਸੇ ਸਭਾ 'ਚ ਬੈਠੇ ਉੱਤੇ ਗੱਲ ਚੱਲੀ ਕਿ ਜੀ ਕੰਮ ਕਾਫੀ ਖਰਾਬ। ਹਾਂ, ਖਰਾਬ ਤਾਂ ਹੈ, ਪਰ ਚੰਗਾ ਕਦੋਂ ਸੀ? ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਸਿੱਖੀ ਦੀ ਜਿਹੜੀ ਜੋਤ ਆ
ਉਹਨੂੰ ਲੜ ਬਲਦੀ ਰੱਖਣ ਦੇ ਲਈ ਸਾਡੀ ਕੌਮ ਨੇ ਕਿਹੜਾ ਇਤਿਹਾਸ ਦਾ ਕੋਈ ਸਭਾ ਹੈ ਜਿੱਥੇ ਆਪਾਂ ਸੁੱਖ ਦਾ ਸਾਹ ਲਿਆ ਹੋ? ਇਹਦੇ ਚ ਤੇ ਜਿਹਦੇ ਖਜ਼ਾਨੇ 'ਚ ਕੋਈ ਚੀਜ਼ ਹੋਊਗੀ, ਚੋਰ ਤਾਂ ਉਹਨੇ ਪੈਣਗੇ ਜਿਨ੍ਹਾਂ ਕੋਲੇ ਮੰਗਾਂ ਕੋਲੇ ਹੈ ਹੀ ਕੁਛ ਨਹੀਂ, ਉਹਨਾਂ ਕੋਲ ਲੈਣ ਕਿਹਨੇ ਹੁਣ? ਇਤਿਹਾਸ ਗਵਾਹ ਆ ਜਦੋਂ ਵੀ ਕੋਈ ਦੁਸ਼ਮਣ ਚੜ ਕੇ ਆਇਆ ਇੰਡੀਆ ਤੇ ਭਾਰਤ ਉੱਤੇ, ਤਾਂ ਇੱਥੇ ਇਹਨਾਂ ਦੀਆਂ ਜਨਾਨੀਆਂ ਚੱਕਣ ਆਉਂਦਾ ਰਿਹਾ, ਜਾਂ ਹੋਰ ਕਈ ਕੁੱਤੇ ਕੰਮ ਨੇ ਜਿਨ੍ਹਾਂ ਦੇ ਜ਼ਿਕਰ ਕਰਨਾ ਇੱਥੇ ਆਪਦੇ ਆਪ ਨੂੰ ਹੋਸ਼ਾਪਣ ਦਿਖਾਉਣਾ। ਤੇ ਅਸੀਂ ਤਾਂ ਜਿਵੇਂ ਖਾਲਸੇ ਨੇ ਤਾਂ ਜਿਹੜਾ ਸੀਗਾ ਆਪਦੀ ਤੇਗ ਦੇ ਜੌਹਰ ਦਿਖਾਏ ਆ ਵੀ ਆ ਜਾ ਇੱਧਰ, ਤੇ ਉਹ ਜਿਹੜਾ ਅਮਰੀਕਾ ਵਰਗੇ ਮੁਲਕ ਦੇ ਸਾਹਮਣੇ ਡਟ ਕੇ ਅੜਿਆ ਰਿਹਾ ਅਫਗਾਨਿਸਤਾਨ, ਉੱਥੇ ਤੱਕ ਰਾਜ ਕੀਤਾ, ਆ ਸਾਰੇ ਖਿੱਤੇ ਦੇ ਵਿੱਚ ਰਾਜ ਕੀਤਾ। ਤੇ ਆ ਜਿਹੜੀਆਂ ਵੱਡੀਆਂ ਵੱਡੀਆਂ ਸਲਤਨਤ ਅੰਪਾਇਰ ਨੇ, ਉਹਨਾਂ ਦੇ ਜਰਨੈਲ ਜਿਹੜੇ ਸੀ ਅਸੀਂ ਇੱਥੇ ਉਹ ਆਪਦੇ ਰੱਖੇ ਹੁੰਦੇ ਸੀ, ਸਾਡੇ ਕੋਲ ਨੌਕਰੀ ਕਰਨ ਨੂੰ ਨੌਕਰ ਹੁੰਦੇ ਸਨ। ਅੱਜ ਸਾਡੇ ਹਾਲਾਤ ਇਹੋ ਜਿਹੇ ਬਣ ਕੇ ਅੱਜ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਗੋਰਿਆਂ ਕੋਲੇ ਜਾਂ ਹੋਰ ਲੋਕਾਂ ਕੋਲੇ ਜਾ ਕੇ ਕੰਮ ਲੱਭਦੇ ਫਿਰਦੇ ਹਾਂ। ਰੋਜੀ ਰੋਟੀ ਦਾ ਸਵਾਲ ਹੈ। ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਕੌਮਾਂ ਦੇ ਲੋਕ ਆ ਕੇ ਸਾਡੇ ਰਿਆਸਤਾਂ ਦੇ ਵਿੱਚ ਉਦੋਂ ਨੌਕਰੀਆਂ ਕਰਦੇ, ਸਾਡੇ ਨੌਕਰ ਹੁੰਦੇ ਸੀ। 100 ਸਾਲ ਦੇ ਵਿੱਚ ਜੇ ਅੱਜ ਸਾਡੀ ਹਾਲਾਤ ਇਹ ਹੈ ਤਾਂ ਇਹਦੇ ਪਿੱਛੇ ਦੋ ਚੀਜ਼ਾਂ ਨੇ। ਇੱਕ ਤਾਂ ਜਦੋਂ ਗੋਰਿਆਂ ਦਾ ਰਾਜ ਆਇਆ ਉਹ ਸਾਰਾ ਕੁਝ ਲੁੱਟ ਕੇ ਲੈ ਗਏ। ਪਿਛਲੇ ਦਿਨੀ ਸਾਡੇ ਇੱਕ ਸੱਜਣ ਸਤਪਾਲ ਸਿੰਘ ਪੁਰੇਵਾਲ, ਉਹਨਾਂ ਨੇ ਇਹ ਗੱਲ ਕਹੀ ਸੀ ਤੇ ਮੈਨੂੰ ਕਹਿੰਦੇ ਵੀ ਤੁਸੀਂ ਸਾਡੇ ਅਮਰੀਕਾ 'ਚ ਕੀ ਕਰਨ ਆਏ ਹੋ, ਆਪਦੇ ਦੇਸ਼ 'ਚ ਆਓ। ਉਹਦਾ ਭਾਵ ਇਹ ਕਹਿੰਦਾ, ਮੈਂ ਆਖਿਆ ਵੀ ਸਾਡੇ ਮਰਜ਼ੀ ਤੋਂ ਬਗੈਰ, ਸਾਡੇ ਕਾਨੂੰਨਾਂ, ਸਾਡੇ ਕੌਮ ਦੇ ਭਾਵਨਾ ਤੋਂ ਉਲਟ ਤੁਹਾਡੇ ਲੋਕ ਗਏ ਤੇ ਉੱਥੋਂ ਸਭ ਕੁਝ ਲੁੱਟ ਕੇ ਲਿਆਏ, ਤੇ ਹੁਣ ਇੱਥੇ ਅਸੀਂ ਤਾਂ ਤੁਹਾਡੀ ਮਰਜ਼ੀ ਨਾਲ ਤੁਹਾਡੇ ਕਾਨੂੰਨ ਦੇ ਅਨੁਸਾਰ ਰਹਿ ਰਹੇ ਹਾਂ। ਤੁਸੀਂ ਤਾਂ ਸਾਡੀ ਇੱਛਾ ਤੇ ਮਰਜ਼ੀ ਤੋਂ ਬਗੈਰ ਰਹੇ ਸੀ, ਤੇ ਉੱਥੇ ਹੁਣ ਕੋਈ ਬਚਿਆ ਹੀ ਨਹੀਂ ਹੈਗਾ। ਤੁਸੀਂ ਛੱਡੇ ਕੁਛ ਨਹੀਂ, ਤੁਸੀਂ ਲਟੇਰੇ ਲੋਕ। ਉਹ ਲਟੇਰੇ ਲੋਕਾਂ ਨੇ ਇੱਕ ਤਾਂ ਸਾਡਾ ਇਹੋ ਜਿਹਾ ਹਾਲਾਤ ਬਣਾਤਾ ਕਿ ਅੱਜ ਜਿਹੜੇ ਸੁਹਿਰਦ ਲੋਕ ਨੇ ਉਹਨਾਂ ਕੌਮਾਂ ਦੇ, ਉਹ ਸਾਰੇ ਸਮਝਦੇ ਆ ਕਿ ਸਿੱਖਾਂ ਨਾਲ ਮਾੜੀ ਹੋ। ਦੂਸਰਾ ਹੈਗਾ ਜਿਹੜਾ ਉਹ ਇਹ ਆ ਕਿ 1947 ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਹੱਥ ਤਾਕਤ ਆਈ, ਉਹਨਾਂ ਨੇ ਮਿਥ ਲਿਆ ਹੈਗਾ ਕਿ ਇਹ ਲੋਕ ਖਤਮ ਕਰ ਦੇ। ਹੁਣ ਉਹਨਾਂ ਨੂੰ ਮਿਥਣ ਦਾ ਹੱਕ ਤਾਂ ਹੈਗਾ, ਪਰ ਗਾਂ ਜਿਹੜਾ ਬੰਗਾ ਪਾਈ ਬੈਠੇ ਆ ਭਾਈ, ਇਹ ਗੁਰੂ ਦਾ ਖਾਲਸਾ, ਜਿਹਨੂੰ ਖਤਮ ਕਰਨ ਵਾਲੀਆਂ ਬੜੀਆਂ ਸਾਜ਼ਿਸ਼ਾਂ, ਬੜਾ ਕੁਝ ਪਿਛਲੇ ਦੌਰ ਵਿੱਚ ਹੋਇਆ, ਹੁੰਦਾ ਵੀ ਕਹਾਂ ਵੀ ਰਹੇਗਾ, ਪਰ ਕੌਮ ਨੂੰ ਲੜਨਾ ਮਰਨਾ ਆਉਂਦਾ ਤੇ ਕੌਮ ਲੜਦੀ ਮਰਦੀ ਆਈ। ਹੁਣ ਇੱਥੇ ਜਦੋਂ ਬਾਦਲਾਂ ਨਾਲ ਸਾਂਝ ਬਣੀ ਆ, 97 ਤੋਂ ਬਾਅਦ ਸਰਕਾਰ ਬਣੀ ਆ, ਉਦੋਂ ਤੋਂ ਪੰਜਾਬ ਦੇ ਵਿੱਚ ਪੰਥ ਦੀਆਂ ਸਾਰੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਅਦਾਰੇ ਆ, ਚਾਹੇ ਉਹ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਨੇ, ਚਾਹੇ ਉਹ ਚੀਫ ਖਾਲਸਾ ਦੀਵਾਨ, ਹੋਰ ਸਾਡੀਆਂ ਸੰਸਥਾਵਾਂ ਨੇ, ਸਭ ਥਾਂ ਦੇ ਉੱਤੇ ਸਾਫ਼ ਘੁੱਸ ਬੈਠਾ RSS ਨਾਲ ਜੁੜੇ ਬੰਦੇ ਕਿ ਕੋਈ ਇਹੋ ਜਿਹੀ ਸਾਨੂੰ ਸੰਸਥਾ ਨਹੀਂ ਮਿਲਦਾ ਲੱਭਦੀ। ਬਹੁਤ ਘੁੰਮਦੇ ਫਿਰਦੇ ਆ ਜੀ, ਕੰਮਾਂ ਕਾਰਾਂ 'ਚ ਜਾਣਾ ਪੈਂਦਾ, ਨੌਕਰੀ, ਕੰਮ, ਲੋਕਾਂ ਦੀਆਂ ਲੋੜਾਂ, ਹਰ ਥਾਂ ਦੇ ਉੱਤੇ RSS ਨਾਲ ਜਾਂ ਦਿੱਲੀ ਨਾਲ ਜਾਂ ਐਂਟੀ ਸਿੱਖ ਜਿਹੜੇ ਲੋਕ ਆ, ਉਹ ਬਾਦਲ ਸਾਹਿਬ ਦੀ ਕਿਰਪਾ ਨਾਲ, ਕਿਉਂਕਿ ਜਦੋਂ ਇਹਨਾਂ ਦਾ ਭਾਜਪਾ ਨਾਲ ਸਾਂਝ ਬਣੀ ਆ, ਉਦੋਂ ਉਹਨਾਂ ਨੇ ਇਹੀ ਕੁਛ ਕੀਤਾ, ਸਭ ਥਾਵਾਂ ਦੇ ਉੱਤੇ ਬੈਠੇ। ਸਾਨੂੰ ਕੋਈ ਪੰਥਕ ਬੰਦਾ ਲੱਭਦਾ ਨਹੀਂ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਦਾ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹੁੰਦਾ ਸੀ, ਹੁਣ ਯੂਨੀਵਰਸਿਟੀ ਬਣ ਗਈ ਆ ਬੱਲੇ। ਉੱਥੇ ਮੈਨੂੰ ਲੱਗਦਾ ਕਿ ਜੇ ਅੱਜ ਕੋਈ RSS ਦਾ ਬੰਦਾ ਫੋਨ ਕਰ ਦੇਵੇ ਤਾਂ ਉਹਨੂੰ ਗੇਟ ਤੋਂ ਬਾਜਾਂ ਢੋਲਕੀਆਂ ਨਾਲ ਲੈ ਕੇ ਆਉਣਗੇ ਵੀ ਤੈਨੂੰ ਨੌਕਰੀ ਦਿੰਦੇ। ਪਰ ਕੋਈ ਪੰਥ ਦਰਦੀ ਜਿਹਦੇ ਸ਼ਹੀਦ ਹੋਇਆ ਹੈ ਪਰਿਵਾਰ ਦੇ ਵਿੱਚੋਂ, ਉਹਨਾਂ ਦਾ ਬੱਚਾ ਉੱਥੇ ਮਿਹਨਤਾਂ ਤਰਲੇ ਕਰ ਲਵੇ, ਉਹਨੂੰ ਨੌਕਰੀ ਨਹੀਂ ਮਿਲ ਸਕਦੀ ਕਦੇ ਵੀ। ਬੰਦੇ ਹੀ ਉਹ ਬੈਠੇ। ਏਦਾਂ ਹੀ ਚੀਫ ਖਾਲਸਾ ਦੀਵਾਨ, ਇਵੇਂ ਖਾਲਸਾ ਕਾਲਜ, ਇਹਨਾਂ ਸਾਰੇ ਅਦਾਰਿਆਂ ਦੇ ਉੱਤੇ ਕਬਜ਼ਾ ਉਹਨਾਂ ਲੋਕਾਂ ਤੇ ਉਹ ਕੋਈ ਨਾ ਕੋਈ ਟਟਵੈਰ, ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ, ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਬੜੇ ਹੋਏ ਲੋਕ ਨੇ, ਸਟੇਟ ਦੇ ਹਕੂਮਤੀ ਨਿਜ਼ਾਮ ਦੇ ਵਿੱਚ ਬੜੇ ਲੋਕ ਨੇ, ਉਹ ਕਰਤੂਤ ਕੋਈ ਨਾ ਕੋਈ 7-6 ਮਹੀਨੇ ਬਾਅਦ ਸਿੱਖੀ ਦੇ ਖਿਲਾਫ ਕਰਦੇ ਵੀ ਰਹਿੰਦੇ, ਪਰ ਸਿੱਖ ਚੱਲਣ ਨਹੀਂ ਦਿੰਦੇ। ਜਿਵੇਂ ਆਹ ਖਬਰ ਸਵੇਰੋਂ ਜਦੋਂ ਮੈਂ ਪੜ੍ਹੀ, ਸਿਹਤ ਖਰਾਬ ਸੀ, ਮੈਂ ਅਖਬਾਰ ਪੜ੍ਹਿਆ ਜਗਬਾਣੀ ਤੇ ਆਇਆ ਵੀ ਇੱਥੇ ਜੀ ਲਾਲੇ ਦੀ ਪ੍ਰੋਗਰਾਮ ਰੱਖਣਾ ਪਰਸੋਂ ਨੂੰ, ਤੇ ਜਦੋਂ ਇਹ ਖਬਰ ਪੜ੍ਹੀ ਕਿ ਲਾਲੇ ਦੇ ਯਾਦ ਵਿੱਚ ਪ੍ਰੋਗਰਾਮ ਹੋਣਾ, ਮੈਨੂੰ ਉਹਦੇ ਸਮਝ ਲੱਗ ਗਈ ਕਿ ਇਹ ਹੋ ਨਹੀਂ ਸਕਦਾ। ਅੰਮ੍ਰਿਤਸਰ ਦੀ ਧਰਤੀ ਉੱਤੇ ਲਾਲੇ ਦਾ ਇਹ ਪ੍ਰੋਗਰਾਮ ਸਿੱਖ ਹੋਣ ਨਹੀਂ ਦੇਣਗੇ, ਤੇ ਵਾਕਿਆ ਹੀ ਹੋਣ ਨਹੀਂ। ਸੋ ਅੱਜ ਦੀ ਤਰੀਕ ਵਿੱਚ ਇਹ ਗੱਲ ਹੈ ਕਿ ਹਮਲਾ ਬਹੁਤ ਵੱਡਾ, ਦੁਸ਼ਮਣ ਬੜਾ ਕਮੀਨਾ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਬੰਦੇ ਜਿਹੜੇ ਆ ਉਹ ਕੋਈ ਕਸਰ ਨਹੀਂ ਛੱਡ ਰਹੇ, ਵਿਕਣ ਵਾਲੇ ਵਿਕ ਵੀ ਰਹੇ।
ਅੱਜ ਸਾਡੇ ਕੋਲੇ ਵਾਕਿਆ ਕੋਈ ਸੰਤ ਭਿੰਡਰਾਂ ਵਾਲਿਆਂ ਵਰਗੀ ਸ਼ਖਸੀਅਤ ਨਹੀਂ ਹੈਗੀ ਤੇ ਅੱਜ ਵਾਕਿਆ ਖਾੜਕੂ ਜਥੇਬੰਦੀਆਂ ਦੀ ਉਵੇਂ ਨਹੀਂ। ਪਰ ਇਹਦੇ ਬਾਵਜੂਦ ਗੁਰੂ ਦੀ ਸਿੱਖੀ ਦਾ ਇਹ ਜਜ਼ਬਾ ਅੱਜ ਵੀ ਬੁਲੰਦ ਆ। ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅੱਜ ਵੀ ਪਛਾੜੇ ਮਾਰਦਾ ਤੇ ਅੱਜ ਵੀ ਕੋਈ ਐਂਟੀ ਪੰਥਕ ਜਿਹੜਾ ਫਨੋਮਨਾ, ਕੋਈ ਐਂਟੀ ਪੰਥਕ ਭੈਰਵ ਆ, ਉਹ ਇਹ ਨਹੀਂ ਵੀ ਇੱਥੇ ਪੱਕੇ ਤੌਰ ਤੇ ਪੈਰ ਹਾਂ, ਉਹ ਸਾਨੂੰ ਵਕਤੀ ਤੌਰ ਤੇ ਸਾਨੂੰ ਟਾਈਮ ਲੱਗ ਸਕਦਾ ਉਹਨੂੰ ਖੋਰਨ ਵਿੱਚ, ਘੇਰਨ ਵਿੱਚ, ਉਹਨੂੰ ਭਜਾਉਣ ਵਿੱਚ, ਪਰ ਹੰਭਾ ਅਸੀਂ ਲੈਨੇ ਆ, ਭਜਾ ਅਸੀਂ ਲੈਨੇ। ਟਾਈਮ ਤਾਂ ਅਬਦਾਲੀ ਨੂੰ ਵੀ ਭਜਾਉਣ 'ਚ ਲੱਗ ਗਿਆ ਸੀ, ਟਾਈਮ ਤਾਂ ਮੱਸੇ ਰੰਗੜ ਨੂੰ ਵੀ ਠੋਕਣ 'ਚ ਲੱਗ ਗਿਆ ਸੀ, ਟਾਈਮ ਤਾਂ ਲੱਗ ਜਾਂਦਾ। ਪਰ ਇਹ ਧਰਤੀ ਸਾਡੀ ਹੈ। ਇਸ ਧਰਤੀ ਦੇ ਬਾਰੇ ਜਿਹੜਾ ਸਾਡੇ ਪੁਰਖਿਆਂ ਦੇ ਵੇਲੇ ਤੋਂ ਗੱਲ ਚੱਲੀ ਆਉਂਦੀ ਹੈ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਦੀ, ਹੈ ਜੀ। ਗੱਲ ਤਾਂ ਇੱਥੇ ਉਹੀ ਹੋਣੀ ਹੈ ਨਾ ਜੀ, ਵੀ ਜਿਹੜਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨੂੰ। ਤੇ ਜਿਹੜੇ ਵਿਚਾਰੇ ਸਿਆਣੇ ਤੇ ਸਮਝਦਾਰ ਲੋਕ ਨੇ ਦੂਜੀਆਂ ਕੌਮਾਂ ਦੇ, ਉਹ ਜ਼ਰੂਰ ਸੋਚਦੇ ਹੋਣਗੇ ਕਿ ਬਾਬਾ ਬੁੱਲੇ ਸ਼ਾਹ ਵੀ ਕਹਿ ਕੇ ਚਲੇ ਗਿਆ, ਇਹ ਸੁਣਦੇ ਹੀ ਨਹੀਂ ਹੈਗੇ कि ना बात करूं अब की ना बात करूं तब की, अगर ना होते गुरु गोबिंद सिंह तो सुन्नत होती सब की। ये ਜਿਹੜੇ ਉਦੋਂ ਬਚ ਗਏ ਜਿਨ੍ਹਾਂ ਦੀ ਮਾਵਾਂ ਦਾ ਹਿੰਦੂ ਧਰਮ ਕਾਇਮ ਦੈਮ ਰੱਖਣ ਲਈ ਖਾਲਸੇ ਨੇ ਆਪਦੇ ਆਪ ਨੂੰ ਇੱਕ ਬਲਦੀ ਭੱਠੀ ਵਿੱਚ ਝੋਂਕਿਆ। ਅੱਜ ਉਹ ਉੱਠ ਕੇ ਜਦੋਂ ਸਿੱਖੀ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਆ, ਉਹ ਗੱਲਾਂ ਤਾਂ ਕਰ ਹੀ ਸਕਦੇ ਆ, ਪਰ ਹਕੀਕਤ ਇਹ ਆ ਕਿ ਗੁਰੂ ਦਾ ਖਾਲਸਾ ਆਪਣੇ ਆਪ ਨੂੰ ਬਚਾਉਣਾ ਵੀ ਜਾਣਦਾ, ਸਿੱਖੀ ਦੀ ਚੜ੍ਹਦੀ ਕਲਾ ਕਰਨਾ ਵੀ ਜਾਣਦਾ, ਦੁਸ਼ਮਣ ਦੀ ਹਿੱਕ ਤੇ ਚੜ੍ਹ ਕੇ ਵੀ ਨੱਚਣਾ ਜਾਣਦਾ ਤੇ ਧਾਰਮਿਕ ਸੀਸ ਬਾਰਨ ਦਾ ਹਮੇਸ਼ਾ ਚਾਅ ਰਹਿੰਦਾ। ਉਹ ਅੱਜ ਲਈ ਇੰਨਾ ਹੀ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।